ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 27 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਬੁੱਟਰੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮਿਨੇਆਪਲਸ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ, ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਫੱਟੜ ਹੋਏ ਹੈਗੇ ਆ। ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ 20 ਤੋਂ ਜ਼ਿਆਦਾ ਲੋਕ ਇੰਜਰਡ ਜੋ ਹੋਏ ਆ, BBC ਦੇ ਮੁਤਾਬਕ, CBS ਦੇ ਮੁਤਾਬਕ, ਜੋ 53rd ਐਵਨਿਊ ਤੇ ਬ੍ਰਾਇੰਟ ਐਵਨਿਊ ਸਾਊਥ ਦੇ ਉੱਤੇ ਇਹ ਜੋ ਸਕੂਲ ਸੀਗਾ ਉੱਥੇ ਸ਼ੂਟਿੰਗ ਹੋਈ ਆ। ਤੇ ਪੁਲਿਸ ਵਾਲੇ ਹੁਣ ਕਹਿ ਰਹੇ ਵੀ ਕੋਈ ਐਕਟਿਵ ਥ੍ਰੈਟ ਨਹੀਂ ਹੈ। ਟਿਮ ਬਾਲਜ਼ ਜੋ ਮਿਨੇਸੋਟਾ ਦੇ ਗਵਰਨਰ ਆ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਐਨੂਸੀਏਸ਼ਨ ਕੈਥੋਲਿਕ ਸਕੂਲ ਆ, ਇੱਥੇ ਸ਼ੂਟਿੰਗ ਹੋਈ ਆ ਤੇ ਇਟਸ ਹੌਰੀਫਿਕ ਐਕਟ ਆਫ ਵਾਇਲੈਂਸ। ਪੁਲਿਸ ਨੇ ਅਪਡੇਟ ਦੇਣੀ ਹੈਗੀ ਆ ਹਜੇ ਕੁਛ ਸਮੇਂ ਬਾਅਦ। ਜਦੋਂ ਉਹਨਾਂ ਨੇ ਅਪਡੇਟ ਦਿੱਤੀ ਤੇ ਫਿਰ ਆਪਾਂ ਉਸ ਟਾਈਮ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਜਿਹੜਾ ਗਨਮੈਨ ਸੀ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈਗਾ, ਜਾਂ ਉਹ ਕਹਿੰਦੇ ਵੀ ਆਪਣੇ ਆਪ ਵੀ ਹੋ ਸਕਦਾ ਹੈ ਵੀ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੋਊਗੀ। ਅਟਾਰਨੀ ਜਨਰਲ ਜੋ ਪੈਮ ਬੌਂਡੀ ਆ, ਉਹਨਾਂ ਨੇ ਕਿਹਾ ਆ ਵੀ ਸਾਡੇ ਜਿਹੜੇ ਫੈਡਰਲ ਏਜੰਟਸ ਆ ਉਹ ਬਿਲਕੁਲ ਸੀਨ ਦੇ ਉੱਤੇ ਹੈਗੇ ਆ। ਐਨੂਸੀਏਸ਼ਨ ਕੈਥੋਲਿਕ ਸਕੂਲ ਜੋ ਮਿਨੇਆਪੋਲਿਸ 'ਚ ਹੈਗਾ ਆ, ਤੇ ਸਾਡੀਆਂ ਜਿਹੜੀਆਂ ਪ੍ਰੇਅਰਸ ਹੈਗੀਆਂ ਆ ਸਾਰੇ ਲੋਕਾਂ ਦੇ ਨਾਲ ਜੋ ਇਸ ਟ੍ਰੈਜਡੀ ਦਾ ਸ਼ਿਕਾਰ ਹੋਏ ਹੈਗੇ ਆ। ਤੇ ਉਹ ਕਹਿੰਦੇ ਆ ਵੀ ਅਸੀਂ ਪੂਰੀ ਅਪਡੇਟ ਦੇਵਾਂਗੇ ਕੀ ਕੁਝ ਜਿਹੜਾ ਵਾਪਰਿਆ ਹੈਗਾ। 20 ਜਣੇ ਹੁਣ ਤੱਕ ਕਹਿੰਦੇ ਜ਼ਖਮੀ ਹੋਏ ਦੱਸੇ ਜਾਂਦੇ ਆ। 53ਵੀਂ ਐਵੀਨਿਊ, 53rd ਐਵੀਨਿਊ ਤੇ ਬ੍ਰਾਇੰਟ ਐਵੀਨਿਊ ਸਾਊਥ ਦੇ ਉੱਤੇ ਕਹਿੰਦੇ ਵੀ ਕਈ ਐਂਬੂਲੈਂਸਿਸ ਜਿਹੜੀਆਂ ਆ ਉੱਥੇ ਵੀ ਦੇਖੀਆਂ ਗਈਆਂ ਆ। ਮਿਨੇਸੋਟਾ ਦੇ ਜਿਹੜੇ ਗਵਰਨਰ ਟਿਮ ਵਾਲਸ, ਉਹੀ ਜੋ ਕਿ ਕਮਲਾ ਹੈਰਿਸ ਦੇ ਨਾਲ ਸਲੇਟ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਜਿਹੜੇ ਸੀਗੇ, ਸੋ ਉਹਨਾਂ ਦੇ ਸੂਬੇ ਦੇ ਵਿੱਚ ਇਹ ਸਾਰਾ ਕੁਛ ਉੱਥੇ ਜਿਹੜਾ ਉਹ ਵਾਪਰਿਆ ਆ। ਸੋ ਸੋਰਸਿਸ ਇਹੀ ਦੱਸ ਰਹੇ, ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਕਿਹਾ ਵੀ ਜਿਹੜਾ ਗਨਮੈਨ ਆ ਉਹਨੇ ਜਿਹੜਾ ਆ ਆਪਣੇ ਆਪ ਨੂੰ ਬਾਅਦ ਦੇ ਵਿੱਚ ਗੋਲੀ ਮਾਰ ਲਈ ਆ। 10 ਜਾਣੇ ਕਹਿੰਦੇ ਵੀ ਕ੍ਰਿਟੀਕਲ ਸਿਚੁਏਸ਼ਨ 'ਚ ਇਸ ਟਾਈਮ ਦੱਸੇ ਜਾ ਰਹੇ, ਜਿਹੜੇ 20 ਲੋਕ ਜ਼ਖਮੀ ਹੋਏ ਆ। ਸਟੂਡੈਂਟਸ ਇਸ ਟਾਈਮ ਆਪਣੇ ਪਰਿਵਾਰਾਂ ਦੇ ਨਾਲ, ਮਾਪਿਆਂ ਦੇ ਨਾਲ ਉਹਨਾਂ ਨੂੰ ਸਕੂਲ 'ਚੋਂ ਜਿਹੜਾ ਆ ਉਹ ਜਾਣ ਦੇ ਲਈ ਘੱਲਿਆ, ਜਿਹੜਾ ਉਹ ਵਾਪਸ ਜਾ ਰਿਹਾ ਆ। ਤੇ ਪਰਿਵਾਰ ਵਾਲੇ ਤੇ ਸਕੂਲ ਵਾਲੇ, ਇੱਥੋਂ ਤੱਕ ਕਿ ਸਾਰੇ ਦੇ ਸਾਰੇ ਜਾਣੇ ਜਿਹਨੂੰ ਵੀ ਇਹ ਖਬਰ ਦਾ ਪਤਾ ਲੱਗ ਰਿਹਾ ਆ, ਉਹ ਇਸ ਦੇ ਨਾਲ ਕਹਿ ਸਕਦੇ ਹਾਂ ਵੀ ਕੰਬ ਰਹੇ ਆ ਵੀ ਇਹ ਚੀਜ਼ ਕੀ ਵਾਪਰੀ ਆ। 2 ਦਿਨ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਫਸਟ ਡੇ ਆਫ ਸਕੂਲ ਹੋ ਕੇ ਹਟਿਆ ਸੀਗਾ। ਬੱਚੇ ਵਾਪਸ ਸਕੂਲਾਂ ਨੂੰ ਪਰਤੇ ਸੀਗੇ। ਇਸ ਸਕੂਲ ਦੇ ਵਿੱਚ ਵੀ ਸਭ ਨੂੰ ਪਤਾ ਵੀ ਸਮਰ ਦੀਆਂ ਛੁੱਟੀਆਂ ਤੋਂ ਬਾਅਦ ਦੇ ਵਿੱਚ ਜ਼ਿਆਦਾਤਰ ਅਗਸਤ ਮਹੀਨੇ ਦੇ ਐਂਡ ਤੱਕ
ਸਕੂਲ ਲੱਗਣੇ ਸ਼ੁਰੂ ਹੋ ਜਾਂਦੇ ਆ। ਇਹ ਵੀ ਸਕੂਲ 2 ਦਿਨ ਪਹਿਲਾਂ ਹੀ ਜਿਹੜਾ ਅਜੇ ਲੱਗਿਆ ਸੀਗਾ ਤੇ ਤੀਜੇ ਦਿਨ ਤੁਸੀਂ ਦੇਖ ਲਓ ਤੇ ਇਹ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਵਾਪਰੀ ਆ। ਇਹ ਪਹਿਲੀ ਸਕੂਲ ਸ਼ੂਟਿੰਗ ਨਹੀਂ, ਅਮਰੀਕਾ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ। ਕਿਸ ਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ, ਉਸ ਦੇ ਬਾਰੇ ਅਜੇ ਕੋਈ ਜਾਣਕਾਰੀ ਇਹਨਾਂ ਨੇ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਵੀ ਕਹਿੰਦੇ ਵੀ ਮੋਨੀਟਰ ਕਰ ਰਹੇ ਆ ਮਿਨਿਆਪੋਲਿਸ ਦੀ ਇਸ ਸ਼ੂਟਿੰਗ ਨੂੰ। ਉਹਨਾਂ ਨੇ ਜਿਹੜਾ ਟਵੀਟ ਇੱਕ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ, ਕਹਿੰਦੇ ਵੀ ਮੈਨੂੰ ਪੂਰੀ ਤਰ੍ਹਾਂ ਬਰੀਫ ਕਰ ਦਿੱਤਾ ਗਿਆ ਹੈ ਸ਼ੂਟਿੰਗ ਇਨਸੀਡੈਂਟ ਦੇ ਲਈ। FBI ਕਹਿੰਦੇ ਵੀ ਉਹਨਾਂ ਨੇ ਕੁਇਕਲੀ ਰਿਸਪੌਂਡ ਕੀਤਾ, ਉਹ ਸੀਨ ਦੇ ਉੱਤੇ ਪਹੁੰਚ ਚੁੱਕੇ ਆ। ਵਾਈਟ ਹਾਊਸ ਕਹਿੰਦੇ ਵੀ ਪੂਰੀ ਮੋਨੀਟਰ ਕਰ ਰਿਹਾ ਤੇ ਕਮਿਊਨੀਕੇਸ਼ਨ ਉਹਨਾਂ ਦੇ ਨਾਲ ਉਹਨਾਂ ਨੇ ਬਣਾ ਕੇ ਰੱਖੀ ਹੈਗੀ ਆ। ਪ੍ਰੈਜ਼ੀਡੈਂਟ ਜਿਹੜੇ ਪਬਲਿਕ ਸਕੈਜੂਲ ਦੇ ਵਿੱਚ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਦੇ JD ਵੈਂਸ ਦੇ ਨਾਲ ਮੁਲਾਕਾਤ ਉਹਨਾਂ ਦੀ ਜਿਹੜੀ ਉਹ ਹੈਗੀ ਆ। ਸੋ ਮੇ ਬੀ ਉਸ ਦੇ ਵਿੱਚ ਇਸ ਸ਼ੂਟਿੰਗ ਬਾਰੇ ਬਾਅਦ ਦੇ ਵਿੱਚ ਆਪਾਂ ਨੂੰ ਹੋਰ ਜਾਣਕਾਰੀ ਉਹ ਖੁਦ ਵੀ ਜਿਹੜੇ ਉਹ ਦੱਸਣ। ਸੋ 1 ਘੰਟਾ ਪਹਿਲਾਂ ਜਿਹੜੀ ਆ ਤਕਰੀਬਨ ਇਹ ਜਿਹੜੀ ਸ਼ੂਟਿੰਗ ਹੁਣ ਤੋਂ ਜਿਹੜੀ ਉਹ ਵਾਪਰੀ ਸੀ। ਇਸ ਟਾਈਮ ਐਕਟਿਵ ਸ਼ੂਟਿੰਗ ਸੀਨ ਨਹੀਂ ਹੈਗਾ, ਗਨਮੈਨ ਨਿਊਟਰਲਾਈਜ਼ ਹੋ ਚੁੱਕਾ ਆ। ਉਸ ਇਲਾਕੇ ਦੇ, ਉਸ ਸ਼ਹਿਰ ਦੇ ਜਿਹੜੇ ਲੋਕਲ ਮੇਅਰ ਜੇਕਬ ਫਰੇ ਨੇ ਜਿਹੜਾ ਦੱਸਿਆ ਵੀ ਜਿਹੜੇ ਸਿਟੀ ਦੇ ਪੁਲਿਸ ਚੀਫ ਤੇ ਐਮਰਜੈਂਸੀ ਰਿਸਪੌਂਸ ਟੀਮ ਆ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਐਕਟੀਵੇਟ ਕਰ ਦਿੱਤਾ ਆ। ਗਨਮੈਨ ਦੀ ਆਈਡੈਂਟੀਟੀ ਤੇ ਮੋਟਿਵ ਕੀ ਆ ਇਹਦੇ ਬਾਰੇ ਅਜੇ ਪਤਾ ਲੱਗਣਾ ਆ। ਕਨਫਰਮ ਨੰਬਰ ਜੇ ਕੋਈ ਫੈਟੈਲਿਟੀਜ਼ ਹੈਗੀਆਂ ਆ ਤਾਂ ਉਹ ਕੀ ਆ ਤੇ ਜਾਂ ਇੰਜਰੀਜ਼ ਕਿੰਨੀਆਂ ਆ, ਇਹ ਆંકੜੇ ਅਜੇ ਬਦਲ ਆਉਂਦੇ ਸਮੇਂ ਦੇ ਵਿੱਚ ਜਾ ਸਕਦੇ ਆ। ਜੀ ਬਿਲਕੁਲ। ਅਗਲੀ ਖਬਰ ਵਾ ਜਿਹੜੀ ਅੱਜ ਦੀ ਮੇਨ ਖਬਰ ਆ, ਇੰਡੀਆ ਦੇ ਉੱਤੇ ਅੱਜ ਸਵੇਰ ਤੋਂ 50% ਜਿਹੜਾ ਟੈਰਿਫ ਆ ਉਹ ਅਮਰੀਕਾ ਵੱਲੋਂ ਲਾ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਟੈਰਿਫ ਇੰਡੀਆ ਦੇ ਉੱਤੇ ਲਾਇਆ ਆ। ਕਾਰਨ ਇਹ ਆ ਵੀ ਉਹ ਰਸ਼ੀਆ ਤੋਂ ਜਿਹੜਾ ਤੇਲ ਆ ਉਹ ਖਰੀਦ ਰਹੇ ਆ। ਇਨਡਾਇਰੈਕਟਲੀ ਟਰੰਪ ਉਹਨਾਂ ਨੇ ਕਿਹਾ ਸੀ ਵੀ ਰਸ਼ੀਆ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਆ ਤੇ ਰਸ਼ੀਆ ਨੂੰ ਸਪੋਰਟ ਕਰ ਰਿਹਾ ਇੰਡੀਆ ਵਾਲੇ ਉਹਨਾਂ ਤੋਂ ਤੇਲ ਖਰੀਦ ਕੇ। ਸੋ ਇਹ 2 ਵੱਡੀਆਂ ਕੰਟਰੀਆਂ ਹੋ ਗਈਆਂ ਵਰਲਡ ਦੇ ਵਿੱਚ ਜਿਨ੍ਹਾਂ ਦੇ ਉੱਤੇ 50% ਜਿਹੜਾ ਟੈਰਿਫ ਲਾਇਆ ਗਿਆ, ਇੰਡੀਆ ਤੇ ਬ੍ਰਾਜ਼ੀਲ। ਪਹਿਲਾਂ 25% ਟੈਰਿਫ ਲਾਇਆ ਸੀ ਤੇ ਅੱਜ ਦਾ ਸਮਾਂ ਦਿੱਤਾ ਗਿਆ ਸੀ ਬੁੱਧਵਾਰ ਸਵੇਰ ਦਾ, ਤੇ ਅੱਜ ਇਸ ਨੂੰ ਵਧਾ ਕੇ ਜਿਹੜਾ ਆ ਉਹ 50% ਕਰ ਦਿੱਤਾ ਗਿਆ ਹੈਗਾ। ਬ੍ਰਾਜ਼ੀਲ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਉਹਨਾਂ ਦੇ ਉੱਤੇ ਵੀ 50% ਟੈਰਿਫਸ ਆ, ਪਰ ਇੰਡੀਆ ਤੋਂ ਬਹੁਤ ਸਾਰਾ ਜਿਹੜਾ ਸਮਾਨ ਆ ਅਮਰੀਕਾ ਦੇ ਵਿੱਚ ਆਉਂਦਾ, ਲਗਭਗ $87.3 ਬਿਲੀਅਨ ਦਾ। BBC, ਗਾਰਡੀਅਨ, ਇਹ ਸਾਰੇ ਮੈਗਜ਼ੀਨ ਜੋ ਆ ਉਹ ਰਿਪੋਰਟ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ 50% ਟੈਰਿਫ ਲੱਗਣ ਦੇ ਨਾਲ ਜਿੰਨਾ ਕੁ ਉਹਨਾਂ ਦਾ ਪ੍ਰੋਫਿਟ ਮਾਰਜਨ ਹੁੰਦਾ ਸੀ ਉਹ ਪੂਰਾ ਬ੍ਰੇਕ ਜਿਹੜਾ ਉਹ ਡੈਡ ਹੋ ਜਾਊਗਾ। ਸੋ ਕੋਈ ਫਾਇਦਾ ਨਹੀਂ ਹੋਊਗਾ ਉਹਨਾਂ ਨੂੰ ਐਕਸਪੋਰਟ ਕਰਨ ਦੇ ਲਈ। ਤੇ ਇਸੇ ਤਰ੍ਹਾਂ ਜੋ ਰਸ਼ੀਆ ਦੇ ਆਇਲ ਤੋਂ ਜਿੰਨੇ ਕੁ ਪੈਸੇ ਬਣਦੇ ਸੀ ਉਹ ਟੈਰਿਫ ਦੇ ਵਿੱਚ ਉਹਨਾਂ ਦੇ ਉਹ ਮਰ ਜਾਣੇ ਹੈਗੇ ਆ। ਸੋ US ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪਿਛਲੇ ਵੀਕ ਇਹ ਕਿਹਾ ਸੀ ਤੇ ਜਿਹੜੇ ਇਕੋਨੋਮਿਸਟ ਵੀ ਇਹ ਪ੍ਰੈਡਿਕਟ ਕਰ ਰਹੇ ਸੀ ਇਸ ਟ੍ਰੇਡ ਦੀ ਜਿਹੜੀ ਫਾਈਟ ਆ ਦੋਨਾਂ ਮੁਲਕਾਂ ਦੇ ਵਿੱਚ, ਇਹਦਾ ਜਿਹੜਾ ਕਾਫੀ ਵੱਡਾ ਅਸਰ ਪਊਗਾ। ਇੰਡੀਆ ਨੇ ਕਿਹਾ ਵੀ ਅਸੀਂ ਤਾਂ ਕੇਅਰ ਨਹੀਂ ਕਰਦੇ, ਅਸੀਂ ਰਸ਼ੀਆ ਦੇ ਨਾਲ ਹੀ ਰਹਾਂਗੇ। ਸੋ ਹੁਣ ਰਿਜ਼ਲਟ ਜਿਹੜਾ ਆ ਤੁਹਾਡੇ ਸਾਹਮਣੇ ਆ। ਮੋਦੀ ਹੁਣੀ ਇਹ ਕਹਿ ਰਹੇ ਆ ਵੀ ਮੇਡ ਇਨ ਇੰਡੀਆ ਗੁੱਡਸ, ਇਹਦੇ ਤੇ ਜ਼ੋਰ ਲਾਓ। ਹਾਲਾਂਕਿ ਇਹ ਗੱਲ ਵੱਖਰੀ ਆ ਵੀ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਐਨਕਾਂ ਆ ਉਹ ਕਿੱਥੇ ਦੀਆਂ ਬਣੀਆਂ ਹੁੰਦੀਆਂ ਹੈਗੀਆਂ। ਗੋਲਡਮੈਨ ਸੈਕਸ ਦੇ ਚੀਫ ਇਕੋਨੋਮਿਸਟ ਸੈਨ ਗੁਪਤਾ, ਜੋ ਸੰਤਾਨੂ ਸੈਨ ਗੁਪਤਾ ਆ, ਉਹਨਾਂ ਨੇ ਇਹ ਕਿਹਾ ਵੀ 50% ਟੈਰਿਫ ਲਾਉਣ ਦੇ ਨਾਲ ਜਿਹੜਾ ਇੰਡੀਆ ਦਾ GDP ਹੈਗਾ ਆ ਉਹ 6% ਤੋਂ ਵੀ ਥੱਲੇ ਚਲੇ ਜਾਊਗੀ, ਜਦ ਕਿ ਫੋਰਕਾਸਟ 6.5% ਕੀਤਾ ਗਿਆ ਸੀ। ਐਕਸਪੋਰਟਸ ਜੋ ਟਰਕੀ ਤੇ ਥਾਈਲੈਂਡ ਤੋਂ ਆ ਉਹ ਲੋਅਰ ਟੈਰਿਫਸ ਆ, ਸੋ ਉਹਨਾਂ ਮੁਲਕਾਂ ਤੋਂ ਹੁਣ ਐਕਸਪੋਰਟ ਜ਼ਿਆਦੇ ਆਊਗੇ। ਹਾਲਾਂਕਿ ਅਮਰੀਕਾ ਵਾਲਿਆਂ ਨੇ ਜੋ ਫਾਰਮਾਸਿਊਟੀਕਲ, ਇਲੈਕਟ੍ਰੋਨਿਕ, ਰਾ ਮਟੀਰੀਅਲ, ਰਿਫਾਈਨਡ ਫਿਊਲਸ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਘੱਟ ਲਾਇਆ ਹੈਗਾ, ਪਰ ਟੈਕਨੋਲੋਜੀ ਦੇ ਉੱਤੇ ਵੀ ਘੱਟ ਆ। ਪਰ ਸੀ ਫੂਡ, ਹੋਰ ਜਿਹੜੇ ਪ੍ਰੋਡਕਟਸ ਹੈਗੇ ਆ ਡਾਇਮੰਡਸ ਵਗੈਰਾ, ਉਹਨਾਂ ਦੇ ਉੱਤੇ 50% ਜਿਹੜਾ ਟੈਰਿਫ ਲਾਇਆ ਗਿਆ ਹੈਗਾ ਆ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ FIO ਜੋ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਟੈਕਸਟਾਈਲ ਤੇ ਅਪੈਰਲ ਮੈਨੂਫੈਕਚਰਰਸ ਜੋ ਹੈਗੇ ਆ ਤਿਰੂਪੁਰ ਤੇ ਦਿੱਲੀ ਦੇ ਵਿੱਚ ਤੇ ਸੂਰਤ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਇਹਦਾ ਅਸਰ ਦੇਖਿਆ ਜਾ ਰਿਹਾ ਹੈਗਾ ਆ। ਸੋ ਹੁਣ ਚਾਈਨਾ, ਵੀਅਤਨਾਮ, ਕੰਬੋਡੀਆ, ਫਿਲੀਪਾਈਨਸ,
ਇਹ ਜਿਹੜੀਆਂ ਮੁਲਕ ਹੈਗੇ ਆ, ਇਹਨਾਂ ਤੋਂ ਜ਼ਿਆਦਾ ਸਮਾਨ ਜਿਹੜਾ ਅਮਰੀਕਾ ਨੂੰ ਆਊਗਾ, ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਬਹੁਤ ਘੱਟ ਹੈਗਾ ਆ। ਜੀ, ਟ੍ਰੇਡਿੰਗ ਪਾਰਟਨਰ ਜਿਨ੍ਹਾਂ ਦੇ ਨਾਲ ਇਸ ਟਾਈਮ ਟ੍ਰੇਡ ਐਗਰੀਮੈਂਟ ਬਣ ਚੁੱਕੇ ਆ, ਉਹਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਆ, ਜਾਪਾਨ, ਫਿਲੀਪੀਨਜ਼, ਇੰਡੋਨੇਸ਼ੀਆ, ਸਾਊਥ ਕੋਰੀਆ, ਵੀਅਤਨਾਮ, ਪਾਕਿਸਤਾਨ ਤੇ ਯੂਕੇ। ਇਹਨਾਂ ਮੁਲਕਾਂ ਦੇ ਨਾਲ ਆਲਰੇਡੀ ਟ੍ਰੇਡ ਐਗਰੀਮੈਂਟ ਹੋ ਚੁੱਕੇ ਆ, ਤੇ ਇਹਨਾਂ ਦੀ ਟੈਰਿਫ ਦੀ ਜਿਹੜੀ ਦਰ ਆ 10 ਤੋਂ 20% ਦੇ ਦਰਮਿਆਨ ਆ। ਮੈਕਸਿਮਮ ਕਿਸੇ ਦੇ ਉੱਤੇ 20 ਆ ਤੇ ਮਿਨੀਮਮ 10% ਤੱਕ ਆ। ਰੈਸੀਪ੍ਰੋਕਲ ਟੈਰਿਫ ਆ, ਉਹ ਇਫੈਕਟ ਦੇ ਵਿੱਚ ਆ ਚੁੱਕਿਆ, ਜਿਸ 'ਚ 18 ਤੋਂ 40% ਤੱਕ ਟੈਰਿਫ ਉਹਨਾਂ ਮੁਲਕਾਂ ਤੇ ਲੱਗਣਾ। ਯੂਨੀਵਰਸਲ ਟੈਰਿਫ ਹਰ ਇੱਕ ਦੇ ਉੱਤੇ ਉਹ ਘੱਟੋ ਘੱਟ 15% ਜਿਹੜਾ ਉਹ ਲੱਗਣਾ। ਜਿਹੜੇ ਮੁਲਕ ਦੇ ਨਾਲ ਟ੍ਰੇਡ ਡੈਫਿਸਿਟ ਆ ਤੇ ਜਿਨ੍ਹਾਂ ਦੇ ਨਾਲ ਟ੍ਰੇਡ ਸਰਪਲਸ ਆ, ਉਹਨਾਂ ਦੇ ਉੱਤੇ 10% ਜਿਹੜਾ ਉਹ ਲੱਗਣਾ। ਇੰਡੀਆ ਦੇ ਉੱਤੇ ਮਿਨੀਮਮ ਜਿਹੜਾ ਰੇਟ ਆ ਉਹ ਹੁਣ 50% ਲੱਗਣ ਜਿਹੜਾ ਉਹ ਜਾ ਰਿਹਾ ਹੈ। ਸੋ ਅੱਜ ਤੋਂ ਇਹ ਲੱਗ ਚੁੱਕਾ ਹੈ। ਸੋ ਬ੍ਰਿਕਸ ਦੇ ਉੱਤੇ 10% ਆ। ਇਹ ਕਹਿੰਦੇ ਵੀ ਐਡੀਸ਼ਨਲ ਆ ਜਿਹੜੇ ਕੰਟਰੀ ਸਪੈਸੀਫਿਕ ਰੇਟ ਤੋਂ ਬਾਅਦ ਦੇ ਵਿੱਚ। ਇਹ ਅਜੇ ਇਸ ਟਾਈਮ ਇਹਦੀ ਇਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ। ਤੇ ਜੇ ਇੰਡੀਆ ਵਾਲੇ, ਕਿਉਂਕਿ ਬ੍ਰਿਕਸ ਦੇ ਵੀ ਪਾਰਟ ਆ, ਤੇ ਜੇ ਇਹ ਜਿਹੜਾ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਟਰੰਪ ਹੋਣਾ ਨੇ, ਤੇ ਜੇ ਇਹ ਵੀ ਪੂਰੀ ਕਰ ਦਿੰਦੇ ਆ ਤਾਂ ਇੰਡੀਆ ਦੇ ਸਮਾਨ ਦੇ ਉੱਤੇ 60% ਤੱਕ ਟੈਰਿਫ ਜਿਹੜਾ ਉਹ ਹੋ ਜਾਣਾ ਆ। ਸੋ 25% ਰੈਗੂਲਰ ਸੀ, 25% ਤੇਲ ਖਰੀਦਣ ਕਰਕੇ ਤੇ 10% ਬ੍ਰਿਕ ਦੇ ਵਿੱਚ ਆਉਣ ਦੇ ਕਰਕੇ। ਚਾਈਨਾ ਦੇ ਉੱਤੇ 30% ਟੈਰਿਫ ਜਿਹੜਾ ਆ ਉਹ ਲੱਗਾ ਹੋਇਆ ਆ। ਤੇ ਹਾਲ ਦੀ ਘੜੀ ਜਿਹੜੀ ਟੈਰਿਫ ਹਾਈਕ ਹੋਣੀ ਸੀ ਉਹ 90 ਦਿਨਾਂ ਦੇ ਲਈ ਇਹਨਾਂ ਨੇ ਰੋਕੀ ਆ। ਸੋ ਉਹ ਦੇਖਦੇ ਆ ਵੀ ਉਹਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਕਾਪਰ ਦੇ ਉੱਤੇ ਉਹ ਲੱਗਾ ਆ। ਸਟੀਲ, ਐਲੂਮੀਨੀਅਮ ਦੇ ਉੱਤੇ 50% ਟੈਰਿਫ ਜਿਹੜੇ ਉਹ ਲੱਗੇ ਆ। ਫਾਰਮਾਸਿਊਟੀਕਲ, ਟਿੰਬਰ, ਲੰਬਰ, ਡੈਰੀਵੇਟਿਵ, ਕ੍ਰਿਟੀਕਲ ਮਿਨਰਲਸ, ਇਹਨਾਂ ਉੱਤੇ ਐਗਜ਼ੈਕਟਲੀ ਅਜੇ ਪਤਾ ਨਹੀਂ। ਇਹਨਾਂ ਦੀ ਇਨਵੈਸਟੀਗੇਸ਼ਨ ਚਾਲੂ ਕੀਤੀ ਆ। ਸੋ ਇਵੈਂਚੁਅਲੀ ਇਹਨਾਂ ਉੱਤੇ ਵੀ ਟੈਰਿਫ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਉੱਤੇ ਲੱਗ ਸਕਦਾ ਹੈ। ਬਾਹਰੋਂ ਆ ਰਹੀਆਂ ਮੂਵੀਜ਼ ਜਿਹੜੀਆਂ ਬਣ ਕੇ ਆਉਂਦੀਆਂ, ਉਹਨਾਂ ਦੇ ਉੱਤੇ 100% ਟੈਰਿਫ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਤੇ ਜਿਹੜੇ ਵੈਨੇਜ਼ੁਏਲਾ ਦਾ ਤੇਲ ਖਰੀਦਦੇ ਆ ਉਹਨਾਂ ਤੇ 25% ਟੈਰਿਫ ਹੋਰ ਲੱਗ ਸਕਦਾ ਆ, ਜੇ ਜਿੰਨਾ ਮੁਲਕ ਦੇ ਉੱਤੇ ਪਹਿਲੋਂ ਲੱਗਾ ਆ। ਸੋ ਜੇ ਇੰਡੀਆ ਦੇ ਵੈਨੇਜ਼ੁਏਲਾ ਦਾ ਵੀ ਤੇਲ ਖਰੀਦਦੇ ਹੋਏ ਤਾਂ ਇਹ ਜਿਹੜਾ ਉਹਨਾਂ ਨੇ ਥ੍ਰੈਟ ਦਿੱਤਾ ਹੋਇਆ ਟਰੰਪ ਹੋਣਾ ਨੇ, ਕੀ ਸੋਚ ਰਹੇ ਸੀਗੇ ਬਹੁਤ ਜ਼ਿਆਦਾ ਵੀ, ਕਿਉਂਕਿ ਆਪਾਂ ਜੋ ਦੇਖਿਆ ਟਰੰਪ ਹੋਣਾ ਨੇ ਵੀ ਕਈ ਵਾਰੀ ਇਦਾਂ ਕਰਦੇ ਆ ਵੀ ਹਾਂ ਟੈਰਿਫ ਲਾਤਾ, ਕਹਿਤਾ, ਸਵੇਰ ਤਾਈਂ ਸ਼ਾਮ ਤਾਈਂ ਜਿਹੜਾ ਉਹ ਮਾਹੌਲ ਬਦਲ ਜਾਂਦਾ ਆ ਤੇ ਫਿਰ ਉਹ ਐਕਸਟੈਂਸ਼ਨ ਜਿਹੜੀ ਉਹ ਦੇ ਦਿੰਦੇ ਆ। ਪਰ ਇੰਡੀਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਸ ਵਾਰ ਇਦਾਂ ਨਹੀਂ ਕੀਤਾ। ਜਿਹੜਾ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਉਸ ਦੇ ਉੱਤੇ ਇਹ ਟੈਰਿਫ ਜਿਹੜਾ ਉਹ ਠੋਕ ਦਿੱਤਾ ਗਿਆ। ਕੱਲ ਦੀ ਇਹ ਬਹੁਤ ਨਿਊਜ਼ ਚੱਲ ਰਹੀ ਆ ਵੀ ਟਰੰਪ ਹੋਣਾ ਨੇ 4 ਕਾਲਾਂ ਕੀਤੀਆਂ ਮੋਦੀ ਨੂੰ ਤੇ ਮੋਦੀ ਨੇ ਫੋਨ ਜਿਹੜਾ ਉਹ ਚੱਕਿਆ ਨਹੀਂ। ਤੇ ਬਾਅਦ ਦੇ ਵਿੱਚ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਟਰੰਪ ਹੋਣਾ ਨੇ ਇਹ ਵੀ ਕਿਹਾ ਵੀ ਮੋਦੀ ਨੂੰ ਕਿਹਾ ਵੀ ਫੋਨ ਕਰ ਲਾ, ਨਹੀਂ ਤੇ ਟੈਰਿਫ ਜਿਹੜਾ ਹੋਰ ਵੀ ਜ਼ਿਆਦਾ ਜਿਹੜਾ ਤੇਰੇ ਉੱਤੇ ਆਪਾਂ ਜਿਹੜਾ ਉਹ ਲਾ ਦੇਣਾ ਆ। ਸੋ ਜਰਮਨ ਦੇ ਮੀਡੀਆ ਨੇ ਇਸ ਚੀਜ਼ ਨੂੰ ਜਿਹੜਾ ਹਰਜੋਤ ਸਿੰਘ ਜੀ ਰਿਪੋਰਟ ਕੀਤਾ ਸੀਗਾ। ਮੇਕ ਇਨ ਇੰਡੀਆ ਦਾ ਰੌਲਾ ਮੋਦੀ ਨੇ ਹੁਣ ਦਾ ਥੋੜੀ, ਕਦੋਂ ਦਾ ਜਿਹੜਾ ਉਹ ਪਾਇਆ ਹੋਇਆ ਆ। ਕੀ ਜਿਹੜਾ ਉਸ ਚੀਜ਼ ਦੇ ਵਿੱਚ ਬਣ ਰਿਹਾ ਹੈਗਾ ਆ। ਸਮਾਨ ਬਾਹਰੋਂ ਆਉਂਦਾ ਆ ਤੇ ਇਹ ਵਿਚਾਲੇ ਜਿਹੜੇ ਉੱਥੇ ਵੇਚਦੇ ਨੇ ਤੇ ਉਸ ਤੋਂ ਬਾਅਦ ਉਸੇ ਨੂੰ ਹੀ ਗਾਂ ਜਿਹੜਾ ਐਕਸਪੋਰਟ ਵੀ ਜਿਹੜਾ ਉਹ ਕਹਿੰਦੇ ਕਰੀ ਜਾ ਰਹੇ ਆ। ਮੈਨੂਫੈਕਚਰਿੰਗ ਹੱਬ ਕੀ ਉਹ ਬਣ ਸਕਣਗੇ? ਇੰਨਾ ਜਿਹੜਾ ਉਹਨਾਂ ਦੇ ਵਿੱਚ ਇਸ ਟਾਈਮ ਮਾਦਾ ਹੈਗਾ ਆ ਜਾਂ ਨਹੀਂ। ਸੋ ਤੁਸੀਂ ਹੁਣ ਇਮੈਜਿਨ ਕਰ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਟੈਰਿਫ ਦਾ ਜੋ ਇੰਡੀਆ ਦੇ ਨਾਲ ਘਮਸਾਨ ਸ਼ੁਰੂ ਹੋ ਚੁੱਕਾ ਆ, ਵੀ ਹੁਣ ਇਹ ਲੱਗ ਚੁੱਕਾ ਆ। ਇਸ ਤੋਂ ਬਾਅਦ ਦੇ ਵਿੱਚ ਇਹ ਬਣਨਾ ਆ ਵੀ ਜਿਹੜਾ ਅਦਾਨੀ ਵਾਲਾ ਕੇਸ ਆ, ਮੈਨੂੰ ਲੱਗਦਾ ਉਹ ਵੀ ਤੇਜ਼ੀ ਦੇ ਨਾਲ ਤੁਰ ਸਕਦਾ ਹੈ। ਨਿਖਿਲ ਗੁਪਤਾ ਵਾਲਾ ਜਿਹੜਾ ਕੇਸ ਆ ਉਹ ਵੀ ਤੇਜ਼ੀ ਦੇ ਨਾਲ ਅੱਗੇ ਜਿਹੜਾ ਉਹ ਵੱਧ ਸਕਦਾ ਹੈਗਾ ਆ। ਸੋ ਭਾਰਤ ਨੂੰ ਚੌਂਚ ਫੇਰਿਓ ਮਾਰ ਪਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਚੀਨ ਵਾਲੇ ਤੇ ਰਸ਼ੀਆ ਵਾਲੇ ਉਹ ਵੀ ਕੋਈ ਨਿਆਣੇ ਨਹੀਂ। ਉਹ ਕਿਹੜਾ ਉਹਨਾਂ ਦੇ ਜਿਹੜੇ ਦੁੱਧ ਦੇ ਦੰਦ ਆ ਵੀ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਇਹ ਅਕਸਰ ਕਰ ਕੀ ਰਹੇ ਆ। ਵੀ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ। ਇੰਡੀਆ ਵਾਲੇ ਮੋਦੀ ਦੀ ਤੇ ਇਹ ਗੱਲ ਜਿਹੜੀ ਉਹ ਬਣੀ ਪਈ ਹੈ, ਕਿਸੇ ਦਾ ਉਹ ਪੱਕਾ ਮਿੱਤਰ ਨਹੀਂ ਆ। ਜਿੱਥੋਂ ਨੂੰ ਫਾਇਦਾ ਹੁੰਦਾ ਉਧਰ ਨੂੰ ਉਹ ਛਾਲ ਮਾਰ ਕੇ ਜਿਹੜੇ ਮੋਦੀ ਸਾਹਿਬ ਜਿਹੜੇ ਉਹ ਚਲੇ ਜਾਂਦੇ ਆ। ਤੇ ਪਰ ਇਹ ਚੀਜ਼ਾਂ ਜਿਹੜੀਆਂ ਚਾਈਨਾ ਵੀ ਅੰਡਰਸਟੈਂਡ ਕਰਦਾ ਆ, ਰਸ਼ੀਆ ਵੀ ਇਸ ਟਾਈਮ ਅੰਡਰਸਟੈਂਡ ਜਿਹੜਾ ਉਹ ਕਰਦਾ। ਰਸ਼ੀਆ ਦੀ ਤੇ ਚਲੋ ਹੁਣ ਮਜਬੂਰੀ ਆ ਵੀ ਉਹਦੇ ਨਾਲ ਹੋਰ ਕੋਈ ਮੁਲਕ ਨਹੀਂ ਖੜਦੇ, ਤਾਂ ਇੰਡੀਆ ਨੂੰ ਤੇਲ ਜਿਹੜਾ ਉਹ ਵੇਚ ਕੇ ਆਪਣਾ ਗੁਜ਼ਰ ਬਸਰ ਜਿਹੜਾ ਲੜਾਈ ਨੂੰ ਫੰਡ ਜਿਹੜਾ ਉਹ ਕਰੀ ਜਾ ਰਿਹਾ ਆ। ਤੇ ਇਸੇ ਦੋਸ਼ਾਂ ਦੇ ਤਹਿਤ ਉਹ ਚੱਲ ਰਿਹਾ ਆ। ਅਜੇ ਦਾ ਹਰਜੋਤ ਸਿੰਘ ਜੀ ਉਹ ਜਿਹੜਾ ਬਿੱਲ ਸੈਨੇਟ ਦੇ ਵਿੱਚ ਆ, ਜੇ ਉਹ ਮੰਨ ਲਓ ਅਪਰੂਵ ਹੋ ਜਾਂਦਾ, ਪਾਸ ਹੋ ਜਾਂਦਾ ਆ,
ਤਾਂ ਉਹਦੇ ਜ਼ਰੀਏ ਤਾਂ 500% ਟੈਰਿਫ ਲੱਗਣ ਦਾ ਜਿਹੜਾ ਖਤਰਾ ਹੈ ਇੰਡੀਆ ਦੇ ਸਿਰ ਦੇ ਉੱਤੇ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਇਸ ਮਹੀਨੇ ਦੇ ਵਿੱਚ ਅਮਰੀਕੀ ਵਫਦ ਜਾਣਾ ਸੀਗਾ ਇਸ ਨੈਗੋਸ਼ੀਏਸ਼ਨ ਟ੍ਰੇਡ ਦੀ ਗੱਲਬਾਤ ਕਰਨ ਦੇ ਲਈ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਅਮਰੀਕਾ ਦੇ ਦੁਆਰਾ ਹੀ ਵੀ ਨਹੀਂ, ਹੁਣ ਅਸੀਂ ਜਿਹੜਾ ਉੱਥੇ ਨਹੀਂ ਜਾਣਾ ਹੈਗਾ। ਗੁਜਰਾਤ ਦੇ ਵਿੱਚ ਰੋਡ ਸ਼ੋਅ ਕਰ ਰਿਹਾ, ਰੈਲੀਆਂ ਕਰ ਰਿਹਾ ਹੈ ਮੋਦੀ, ਪਰ ਅੰਦਰ ਖਾਤੇ ਉਹ ਘਬਰਾਇਆ ਪਿਆ ਆ, ਡਰਿਆ ਪਿਆ ਆ। ਜਿਹੜਾ ਇੱਕ ਵਾਰੀ ਫੇਰ ਇੰਡੀਆ 'ਚ ਬਣੇ ਸਮਾਨ ਨੂੰ ਖਰੀਦਣ ਦੀ ਜਿਹੜੀ ਗੱਲ ਚੱਲੀ ਆ, ਉਹ ਇਹੀ ਚੀਜ਼ ਜਿਹੜੀ ਉਹ ਹੈਗੀ ਆ। ਉਸ ਤੋਂ ਇਲਾਵਾ ਉਹਨੂੰ ਪਤਾ ਹੈ ਵੀ ਕੰਮ ਬਹੁਤ ਜ਼ਿਆਦਾ ਔਖਾ ਜਿਹੜਾ ਉਹ ਹੋ ਜਾਣਾ ਆ। ਅਮਰੀਕਾ ਮੰਗ ਕਰ ਰਿਹਾ ਆ ਵੀ ਭਾਈ ਅਸੀਂ ਚਾਹੁੰਦੇ ਆ ਵੀ ਤੁਸੀਂ ਆਪਣਾ ਖੇਤੀਬਾੜੀ ਦਾ ਜਿਹੜਾ ਖੇਤਰ ਆ ਉਸ ਨੂੰ ਥੋੜਾ ਜਿਹੜਾ ਉਹ ਖੋਲੋ, ਤਾਂ ਜੋ ਆਪਾਂ ਇਸ ਦੇ ਵਿੱਚ ਜਿਹੜਾ ਜਿਹੜਾ ਅਮਰੀਕਨ ਗੁੱਡਸ ਆ ਉਹਨਾਂ ਨੂੰ ਇੱਥੇ ਜਿਹੜਾ ਉਹ ਵੇਚ ਸਕੀਏ। ਹਾਲ ਦੀ ਘੜੀ ਭਾਰਤੀ ਜਿਹੜੇ ਉਹ ਇਨਕਾਰੀ ਆ। ਜੈ ਸ਼ੰਕਰ ਕੱਲ ਹਰਜੋਤ ਸਿੰਘ ਜੀ ਰਸ਼ੀਆ ਦੇ ਵਿੱਚ ਵੀ ਜਿਹੜਾ ਉਹ ਗਿਆ ਸੀਗਾ, ਤੇਲ ਨੂੰ ਲੈ ਕੇ ਉੱਥੇ ਵੀ ਸਵਾਲ ਜਿਹੜਾ ਉਹ ਪੁੱਛਿਆ ਗਿਆ ਸੀਗਾ। ਉਹਨਾਂ ਨੇ ਕਹਿ ਲਓ ਵੀ ਚਾਈਨਾ ਨੂੰ ਅੰਡਰ ਦਾ ਬੱਸ ਥਰੋ ਕਰ ਦਿੱਤਾ। ਉਹ ਕਹਿੰਦੇ ਵੀ ਚਾਈਨਾ ਵਾਲੇ ਸਾਡੇ ਤੋਂ ਵੱਧ ਖਰੀਦਦੇ ਆ, ਪਰ ਇਸ ਦੇ ਵਿੱਚ ਜਿਹੜੀ ਰਿਐਲਿਟੀ ਇਹ ਆ ਵੀ ਚਾਈਨਾ ਵਾਰ ਤੋਂ ਪਹਿਲਾਂ ਆਈ ਥਿੰਕ 30% ਖਰੀਦਦਾ ਸੀ, ਉਹ ਉਹਨਾਂ ਨੇ ਥੋੜਾ ਜਿਹਾ ਉਸ ਤੋਂ ਨਾਲੋਂ ਹੁਣ ਘੱਟ ਖਰੀਦ ਰਹੇ ਆ। ਇੰਡੀਆ ਵਾਲੇ ਜਿਹੜੇ ਸਿੰਗਲ ਡਿਜਿਟ ਪਰਸੈਂਟ ਦੇ ਵਿੱਚ ਖਰੀਦ ਰਹੇ ਸੀ, ਉਹਨਾਂ ਦਾ ਡਬਲ ਟ੍ਰਿਪਲ ਜਿਹੜਾ ਆ ਉਸ ਤੋਂ ਵੱਧ ਇਹਨਾਂ ਨੇ ਖਰੀਦਣਾ ਵਾਰ ਤੋਂ ਬਾਅਦ ਜਿਹੜਾ ਉਹ ਸ਼ੁਰੂ ਕੀਤਾ ਹੈਗਾ। ਸੋ ਉਸੇ ਚੀਜ਼ ਦੀ ਜਿਹੜੀ ਉਹ ਰੜਕ ਆ। ਸੋ ਜਦੋਂ ਕਹਿੰਦੇ ਨਾ ਵੀ ਚਾਈਨਾ ਦੇ ਉੱਤੇ ਤੁਸੀਂ ਕਿਉਂ ਨਹੀਂ ਕਰਦੇ, ਤੇ ਚਾਈਨਾ ਨੇ ਇਨਫੈਕਟ ਤੇਲ ਖਰੀਦਣਾ ਰਸ਼ੀਆ ਤੋਂ ਓਵਰਆਲ ਹਿਸਟੋਰਿਕ ਲੈਵਲਸ ਤੋਂ ਘਟਾਇਆ ਆ, ਤੇ ਇੰਡੀਆ ਨੇ ਡਬਲ ਟ੍ਰਿਪਲ ਜਿਹੜਾ ਉਹ ਕੀਤਾ ਆ। ਸੋ ਇਹਦੇ ਕਰਕੇ ਹੀ ਇਸ ਟਾਈਮ ਕਹਿ ਸਕਦੇ ਹਾਂ ਵੀ ਪਵਾੜੇ ਦੀ ਜੜ ਜਿਹੜੀ ਆ ਉਹ ਰਸ਼ੀਅਨ ਤੇਲ ਇੰਡੀਆ ਦੇ ਲਈ ਜਿਹੜਾ ਉਹ ਬਣਿਆ ਆ। ਸੋ ਇਹ ਤੇਲ ਇਹਨਾਂ ਨੂੰ ਤਾਰਦਾ ਆ ਕਿ ਇਹ ਸਾੜਦਾ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਹਾਲ ਦੀ ਘੜੀ ਵੱਡਾ ਝਟਕਾ ਜਿਹੜਾ ਉਹ ਲੱਗ ਗਿਆ। ਬੁਟੀਕਾਂ ਦੇ ਕੰਮ, ਦਾਲਾਂ ਸਬਜ਼ੀਆਂ ਵਾਲਿਆਂ ਦੇ ਕੰਮ, ਆਟੇ ਵਾਲਿਆਂ ਦਾ ਕੰਮ, ਹੋਰ ਪਤਾ ਨਹੀਂ ਕਿਹੜੇ ਕਿਹੜੇ ਚੀਜ਼ਾਂ ਦਾ ਜਿਹੜਾ ਉਹ ਪ੍ਰੋਬਲਮ ਇਸ ਦੇ ਵਿੱਚ ਆਉਣੀ ਆ। ਬਹੁਤ ਸਾਰੇ ਟਰੱਕਾਂ ਦੇ ਪਾਰਟ ਉੱਥੋਂ ਬਣ ਕੇ ਜਿਹੜੇ ਉਹ ਆਉਂਦੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਜਦੋਂ ਟੈਰਿਫ ਲੱਗਣੇ ਸ਼ੁਰੂ ਹੋਣੇ ਆ, ਤਾਂ ਲੱਗਣੇ ਸ਼ੁਰੂ ਹੋ ਚੁੱਕੇ ਆ ਇਨਫੈਕਟ, ਵੀ ਇਸ ਦਾ ਕਾਫੀ ਵੱਡਾ ਜਿਹੜਾ ਉਹ ਅਸਰ ਪੈ ਜਾਵੇਗਾ। ਬਿਲਕੁਲ, ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਇਸ ਵੇਲੇ ਵਨ ਆਫ ਦਾ ਲੋਐਸਟ ਹੈਗੇ ਆ। ਇੱਕ ਕਾਮਰੇਡ ਰਸ਼ੀਆ ਨੂੰ ਜੱਫੀ ਪਾਉਣ ਤੋਂ ਬਾਅਦ ਹੁਣ ਮੋਦੀ ਹੁਣੀ ਚਾਈਨਾ ਦੇ ਕਾਮਰੇਡ ਨੂੰ ਜੱਫੀ ਪਾਉਣ ਜਾ ਰਹੇ ਹੈਗੇ ਆ, ਜਿਹੜਾ ਕਿ ਟਰੰਪ ਹੋਣਾ ਦਾ ਤੁਸੀਂ ਦੇਖ ਲਿਓ। ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਰਿਸਪੌਂਸ ਹੋਊਗਾ ਉਹ ਕੀ ਹੋਊਗਾ। 2018 ਤੋਂ ਬਾਅਦ ਪ੍ਰਾਈਮ ਮਿਨਿਸਟਰ ਇੰਡੀਆ ਦਾ ਜੋ ਮੋਦੀ ਆ, ਉਹ ਚਾਈਨਾ ਦੇ ਜੋ ਪ੍ਰੀਮੀਅਰ ਹੈਗੇ ਆ ਜੀ ਜਿਨਪਿੰਗ, ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। 2020 ਦੇ ਵਿੱਚ ਜਿਹੜਾ ਡਿਸਪਿਊਟਡ ਬਾਰਡਰ ਹੈਗਾ, ਉੱਥੇ ਇਹਨਾਂ ਦੀ ਕਾਫੀ ਹੱਥੋਂ-ਪਾਈ ਵੀ ਹੋਈ ਸੀ ਫੌਜੀਆਂ ਦੇ ਵਿੱਚ। ਸੋ ਇੱਕ ਤਰ੍ਹਾਂ ਦੇ ਨਾਲ ਇੰਡੀਆ ਵਾਲੇ ਚਾਈਨਾ ਦੇ ਨਾਲ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਹੈਗੇ ਆ, ਪਰ ਜੋ ਜੀ ਜਿਨਪਿੰਗ ਆ, ਹੁਣ ਇਕੱਲਾ ਚਾਈਨਾ ਨਹੀਂ, ਹੁਣ ਹੋਰ ਕਈ ਮੁਲਕਾਂ ਨੂੰ ਵੀ ਉੱਥੇ ਸੱਦਿਆ ਹੋਇਆ ਆ, ਉਹਨਾਂ ਦੇ ਲੀਡਰਸ ਨੂੰ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਵੀ ਹੈਗਾ ਆ। ਸੋ ਪਾਕਿਸਤਾਨ ਦੇ ਨਾਲ ਚਾਈਨਾ ਦੇ ਵੀ ਵਧੀਆ ਸੰਬੰਧ ਹੈਗੇ ਆ, ਤੇ ਅਮਰੀਕਾ ਦੇ ਵੀ ਜਿਹੜੇ ਵਧੀਆ ਸੰਬੰਧ ਹੈਗੇ ਆ। ਸੋ ਬ੍ਰਦਰਹੁੱਡ ਟੂ ਰਾਈਵਲਰੀ, ਪਹਿਲਾਂ ਕਹਿੰਦੇ ਵੀ ਭਾਈ ਹਿੰਦੂ ਚੀਨੀ ਭਾਈ ਭਾਈ, ਫਿਰ ਲੜਾਈ ਹੋਈ 1962 ਦੀ, ਫਿਰ ਕਿੰਨੀਆਂ ਹੁਣ ਛੋਟੀਆਂ ਲੜਾਈਆਂ ਹੁੰਦੀਆਂ ਰਹੀਆਂ, ਕਿੰਨਾ ਜਿਹੜਾ ਏਰੀਆ ਆ ਚਾਈਨਾ ਨੇ ਦੱਬਿਆ ਹੋਇਆ ਹੈ। ਤੇ ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾ ਕੇ ਜੋ ਆ ਉਹ ਚਾਈਨਾ ਵਾਲਿਆਂ ਨਾਲ ਗੱਲਬਾਤ ਕਰਨ ਜਾ ਰਹੇ ਹੈਗੇ ਆ। ਸੋ ਇਹਦਾ ਜਿਹੜਾ ਰਿਸਪੌਂਸ ਆ ਅਮਰੀਕਾ ਦੇ ਉੱਤੇ ਕਿੰਨਾ ਕੁ ਹੋਊਗਾ, ਉਹ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ। ਪਰ ਸਾਰੀਆਂ ਹੀ ਅੱਜ ਟੌਪ ਨੌਚ ਜਿੰਨੀਆਂ ਵੀ ਅਖਬਾਰਾਂ ਆ, ਜੋ ਮੀਡੀਆ ਦੀਆਂ, ਉਹਨਾਂ ਨੇ ਜਿਹੜੀ ਨੰਬਰ 1 ਨਿਊਜ਼ ਇਹ ਲਾਈ ਆ ਵੀ ਇੰਡੀਆ ਦੇ ਉੱਤੇ 50% ਜਿਹੜਾ ਟੈਰਿਫ ਆ ਉਹ ਟਰੰਪ ਹੋਣਾ ਨੇ ਠੋਕ ਦਿੱਤਾ, ਬਲਕਿ ਠੋਕਿਆ ਨਹੀਂ, ਆਲਰੇਡੀ ਸ਼ੁਰੂ ਹੋ ਗਿਆ ਆ। ਅੱਜ ਤੜਕੇ ਤੋਂ ਹੀ ਜਿਹੜਾ ਆ 12 ਵਜੇ ਸਵੇਰ ਤੋਂ ਹੀ ਉਹ 50% ਜਿਹੜਾ ਟੈਰਿਫ ਆ ਇੰਡੀਆ ਦੀਆਂ ਚੀਜ਼ਾਂ ਤੇ ਲੱਗ ਗਿਆ। ਤੇ ਸਭ ਤੋਂ ਜ਼ਿਆਦਾ ਹਿੱਟ ਜਿਹੜੀ ਆ ਮੋਦੀ ਹੁਣਾਂ ਦੀ ਸਟੇਟ ਹੀ ਹੋਣੀ ਆ, ਕਿਉਂਕਿ ਜੋ ਵੀ ਬਿਜ਼ਨਸ ਆ ਇੰਡੀਆ ਦਾ ਉਹ ਸਾਰਾ ਕੁਝ ਗੁਜਰਾਤ ਦੇ ਵਿੱਚ ਹੀ ਲਾ ਰਹੇ ਹੈਗੇ ਆ। ਸੋ ਗੁਜਰਾਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਆ, ਜੋ ਸਮਾਨ ਬਾਹਰਲੇ ਮੁਲਕਾਂ ਨੂੰ ਆਉਂਦਾ ਸੀ, ਖਾਸ ਕਰਕੇ ਅਮਰੀਕਾ ਨੂੰ ਆਉਂਦਾ ਸੀ, ਉਹਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਕਹਿੰਦੇ 2 ਮਿਲੀਅਨ ਜੌਬਸ ਰਿਸਕ ਤੇ ਆ। ਇਹ ਆਲਰੇਡੀ ਇੰਡੀਆ ਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਆ, ਉਹਦੇ ਵਿੱਚ ਅਨਪਲਾਇਮੈਂਟ ਵਨ ਆਫ ਦਾ ਹਾਈਐਸਟ ਹੈਗੀ ਆ।
ਸੂਜ਼ਨ ਹਜ਼ਰਾ ਚੀਫ ਇਕੋਨੋਮਿਸਟ ਹੈਗੇ ਆ ਆਨੰਦ ਰਾਠੀ ਗਰੁੱਪ ਦੇ। ਉਹਨਾਂ ਨੇ ਕਿਹਾ ਵੀ 20 ਲੱਖ ਜੌਬਾਂ ਦੇ ਉੱਤੇ ਇਹਦੇ ਨਾਲ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਸਮਾਰਟਫੋਨ ਐਕਸਪੋਰਟ ਇੰਡੀਆ ਤੋਂ ਬਹੁਤ ਜ਼ਿਆਦਾ ਹੋ ਗਿਆ ਆ। 90% ਦੇ ਕਰੀਬ ਜੋ ਸਮਾਰਟਫੋਨ ਆ ਉਹ ਐਕਸਪੋਰਟ ਇੰਡੀਆ ਤੋਂ ਹੋ ਰਿਹਾ ਹੈਗਾ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਮੂਵੀਆਂ ਨੂੰ ਲੈ ਕੇ ਵੀ, ਜੇ ਮੂਵੀਆਂ ਦੇ ਉੱਤੇ ਇੰਨਾ ਟੈਰਿਫ ਲੱਗਦਾ ਹੈਗਾ, ਸੋ ਉਹਦਾ ਅਸਰ ਬਹੁਤ ਜ਼ਿਆਦਾ ਪਊਗਾ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕ ਅਮਰੀਕਾ 'ਚ ਰਹਿੰਦੇ ਆ ਤੇ ਉਹ ਮੂਵੀਆਂ ਵੀ ਦੇਖਦੇ ਆ ਤੇ ਉਹਦਾ ਆਮ ਲੋਕਾਂ 'ਤੇ ਵੀ ਫਿਰ ਅਸਰ ਪੈਣਾ ਆ, ਉਹਨਾਂ ਦੇ ਰੇਟਸ ਜਿਹੜੇ ਆ ਵਧੂਗੇ। ਪਰ ਅੱਜ ਦੀ ਜਿਹੜੀ ਮੇਨ ਨਿਊਜ਼ ਇਹ ਆ ਵੀ ਟਰੰਪ ਹੋਣਾ ਨੇ ਮੋਦੀ ਹੋਣਾ ਨੂੰ ਬਿਲਕੁਲ ਥੱਲੇ ਸਿੱਟ ਲਿਆ ਹੈਗਾ। ਹਰਜੋਤ ਸਿੰਘ ਜੀ, ਜਿਹੜਾ ਮੋਦੀ ਦੇ ਭਗਤਾਂ ਦਾ ਜਿਹੜਾ ਮੇਕ ਇਨ ਇੰਡੀਆ ਵਾਲਾ ਸ਼ੇਰ ਆ, ਲੱਗਦਾ ਇਹੀ ਖਾਊਗਾ ਹੁਣ ਇਹਨਾਂ ਨੂੰ। ਉਹ ਸ਼ੇਰ ਨੇ ਪਤਾ ਨਹੀਂ ਕਿੰਨਾ ਕੁ ਚਿਰ ਦਹਾੜਨਾ ਆ ਕਿ ਵੜੇ ਰਹਿਣਾ ਆ, ਕਿਉਂਕਿ ਅੱਜ ਦਾ ਨਹੀਂ ਕਰਦਾ ਇਹਨਾਂ ਨੇ ਸ਼ੇਰ ਨੂੰ ਸੋ ਕਾਲਡ ਪਾਲਿਆ ਆ, ਪਰ ਲੱਗਦਾ ਨਹੀਂ ਵੀ ਇਸ ਦੀ ਕੋਈ ਬਾਹੜੀ ਗੱਲ ਬਣਨੀ ਆ। ਉੱਥੇ ਦੀਵਾਲੀ ਦਾ ਸੀਜ਼ਨ ਆਉਣ ਵਾਲਾ ਆ। ਐਮਾਜ਼ੋਨ ਵਰਗੇ, ਵਾਲਮਾਰਟ, ਫਲਿੱਪਕਾਰਟ, ਹੋਰ ਪਤਾ ਨਹੀਂ ਉੱਥੇ ਬਹੁਤ ਸਾਰੀਆਂ ਵੈਬਸਾਈਟਾਂ ਚੰਗਾ ਚੰਗਾ ਜਿਹੜੇ ਆ ਉਹ ਲਾਉਂਦੇ ਆ। ਹੁਣ ਤੁਸੀਂ ਦੇਖੋ ਵੀ ਜਦੋਂ ਅਸਰ ਇਸ ਤਰੀਕੇ ਦੇ ਨਾਲ ਪੈਣਾ ਆ, ਇਨਵੈਂਟੋਰੀਜ਼ ਜਿਹੜੀਆਂ ਉਹ ਵਧਣ ਲੱਗ ਜਾਣੀਆਂ, ਡਿਮਾਂਡ ਜਿਹੜੀ ਉਹ ਘਟ ਜਾਣੀ ਆ, ਤਾਂ ਇਹਦੇ ਨਾਲ ਵੱਡਾ ਅਸਰ ਜਿਹੜਾ ਉਹ ਪਊਗਾ। ਮੋਦੀ ਨੇ ਉਦੋਂ ਕਿਹਾ ਸੀਗਾ ਦੀਵਾਲੀ ਤੇ ਤੁਹਾਨੂੰ ਗਿਫਟ ਦੇਣਾ, ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਵੀ ਗਿਫਟ 50% ਟੈਰਿਫ ਦੇ ਰੂਪ ਦੇ ਵਿੱਚ ਜਿਹੜਾ ਉਹ ਆ ਜਾਣਾ। ਨੋ ਡਾਊਟ ਦੇਖੋ ਇਸ ਦਾ ਜਿਹੜਾ ਅਸਰ ਜਿਹੜੇ ਇੱਥੇ ਵਸਦੇ ਲੋਕ ਆ, ਜਿਹੜੇ ਉਹਨਾਂ ਦਾ ਸਮਾਨ ਖਰੀਦਦੇ, ਉਹਨਾਂ ਤੇ ਵੀ ਪੈਣਾ ਆ। ਉਹਨਾਂ ਨੂੰ ਵੀ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਜਿਹੜੀਆਂ ਉਹ ਮਿਲਣਗੀਆਂ, ਪਰ ਇਹ ਆ ਵੀ ਉੱਥੇ ਜਿਹੜੇ ਬਿਜ਼ਨਸ ਆ ਉਹਨਾਂ ਦਾ ਗੁਜ਼ਰ ਬਸਰ ਜਿਹੜਾ ਉਹ ਬਹੁਤ ਔਖਾ ਜਿਹੜਾ ਹੋ ਜਾਣਾ। ਸੋ ਜਿਹੜੀ ਉੱਥੇ ਜੌਬਸ ਘੱਟ ਦੀ ਸਮੱਸਿਆ ਆ ਸਕਦੀ ਆ, ਬਿਜ਼ਨਸਿਸ ਆਊਟ ਆਫ ਬਿਜ਼ਨਸ ਹੋਣ ਦਾ ਜਿਹੜਾ ਕੰਮ ਆਉਣਾ ਆ। ਦੇਖੋ ਕਿੰਨਾ ਕੰਮ ਉੱਥੇ ਹੈਗਾ ਆ ਜਿਹੜਾ ਸਿੱਧਾ ਹੀ ਬਾਹਰ ਬੈਠੇ ਜਿਹੜੇ ਲੋਕਾਂ ਦੇ ਨਾਲ ਸੰਬੰਧਿਤ ਆ। ਅੱਗੇ ਆਪਾਂ ਰੀਸੈਂਟਲੀ ਹੁਣ ਦੇਖਦੇ ਸੀ ਨਾ, ਜਾਂਦੇ ਸੀ ਸਮਾਨ ਸਟੋਰਾਂ ਦੇ ਉੱਤੇ, ਤੁਸੀਂ ਦੇਖਦੇ ਸੀ ਵੀ ਬਹੁਤ ਸਾਰਾ ਸਮਾਨ ਇੰਡੀਆ ਤੋਂ ਬਣ ਕੇ ਜਿਹੜਾ ਉਹ ਆ ਰਿਹਾ ਸੀ, ਆਟੋਮੈਟਿਕਲੀ ਉਹ ਘਟ ਜਾਣਾ ਜਦੋਂ ਉਸ ਦੀਆਂ ਪ੍ਰਾਈਸਾਂ ਮਹਿੰਗੀਆਂ ਹੋਣੀਆਂ, ਉਹਦੀ ਡਿਮਾਂਡ ਜਿਹੜੀ ਉਹ ਘਟਣੀ ਆ, ਜਾਂ ਫਿਰ ਕੋਈ ਜਿਹਦੇ ਕੋਲ ਜ਼ਿਆਦਾ ਹੋਣਗੇ ਉਹੀ ਮਹਿੰਗਾ ਸਮਾਨ ਖਰੀਦੂਗਾ, ਸਾਰੇ ਤਾਂ ਨਹੀਂ ਖਰੀਦ ਸਕਦੇ ਓਬਵੀਅਸਲੀ ਜਿਹੜੀ ਉਹ ਗੱਲ ਆ। ਪਰ ਇਹ ਜਿਹੜੀ ਪ੍ਰੋਬਲਮ ਆ ਇੱਕ ਵੱਡੀ ਜਿਹੜੀ ਉਹ ਬਣਨੀ ਆ। ਜਿਹੜੀਆਂ ਹੁਣ ਪੁਤਿਨ ਨੂੰ ਜੱਫੀਆਂ ਜਿਹੜੀਆਂ ਹਰਜੋਤ ਸਿੰਘ ਜੀ ਉੱਥੇ ਪੈ ਰਹੀਆਂ ਆ, ਇਹ ਕਿੰਨਾ ਕੁ ਚਿਰ ਜਿਹੜੀਆਂ ਇਹਦੀਆਂ ਕਾਰਗਰ ਸਾਬਤ ਹੋਣਗੀਆਂ, ਇਹ ਦੇਖਣ ਵਾਲੀ ਗੱਲ ਰਹੂਗੀ। ਜੈ ਸ਼ੰਕਰ ਗੱਲਬਾਤ ਦਾ ਰਾਹ ਪੱਧਰਾ ਕਰਨ ਦੇ ਲਈ ਪੁਤਿਨ ਦੇ ਨਾਲ ਮੋਦੀ ਦਾ ਉਸ ਦੇ ਲਈ ਉੱਥੇ ਗਿਆ ਆ, ਤੇ ਚਾਈਨਾ ਦੇ ਵਿੱਚ ਵੀ ਮੁਲਾਕਾਤ ਜਿਹੜੀ ਉਹ ਹੋਣੀ ਹੈਗੀ ਆ। ਸੋ ਕਾਮਰੇਡਾਂ ਨਾਲ ਯਾਰੀ ਕਿੰਨੀ ਕੁ ਜਿਹੜੀ ਰਹੂਗੀ ਉਹ ਵੱਖਰੀ ਗੱਲ ਆ। ਵੀ ਇੰਡੀਆ ਦੇ ਵਿੱਚ ਕਾਮਰੇਡਾਂ ਦੇ ਨਾਲ ਕੁੱਟਦੇ ਬਹੁਤ ਆ ਉੱਥੇ, ਉਹਨਾਂ ਨੂੰ ਉਹ ਵੀ ਉਹਨੂੰ ਲਾਈਕ ਤਾਂ ਉਹ ਵੀ ਜਿਹੜਾ ਬਾੜਾ ਨਹੀਂ ਕਰਦੇ ਜਿਹੜੇ ਹੈਗੇ, ਪਰ ਇਹ ਆ ਵੀ ਹੁਣ ਮੌਕਾ ਪੈਣ ਦੇ ਉੱਤੇ ਸਹਾਰਾ ਜਿਹੜਾ ਉਹ ਕਾਮਰੇਡ ਹੀ ਇਹਨਾਂ ਦਾ ਬਣ ਰਹੇ ਹੈਗੇ ਆ। ਸੋ ਪਰ ਇਹ ਆ ਵੀ ਮੋਦੀ ਨੇ ਆ ਕੇ ਮਾਈ ਡੀਅਰ ਫਰੈਂਡ ਡੋਨਾਲਡ ਟਰੰਪ, ਉਹ ਹੁਣ ਉਸ ਦੀਆਂ ਕਾਲਾਂ ਚੱਕਣੋਂ ਵੀ ਜਿਹੜਾ ਉਹ ਹਟ ਗਿਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣ ਚੁੱਕੀ ਆ। ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨ ਆ ਉਹ ਇਸ ਟਾਈਮ ਕਾਫੀ ਡਾਊਨ ਹੋਏ ਆ, ਜੇ ਉਸੇ ਤਰੀਕੇ ਦੇ ਨਾਲ ਜਿੱਦਾਂ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਵੀ ਥੱਲੇ ਡਾਊਨ ਹੋਏ ਸੀ। ਸੋ ਮਲਟੀਪਲ ਫੈਕਟਰਸ ਇਸ ਦੇ ਵਿੱਚ ਕੰਮ ਜਿਹੜੇ ਉਹ ਕਰ ਰਹੇ ਆ, ਤੇ ਇਹ ਮੌਕਾ ਹੈਗਾ ਇਸ ਟਾਈਮ ਜਿਹੜੇ ਸਿੱਖਾਂ ਨੂੰ ਵੀ ਇਸ ਚੀਜ਼ ਨੂੰ ਪ੍ਰੋੜਤਾ ਦੇ ਨਾਲ ਦਿਖਾਉਣ ਦਾ। ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਜਿਹੜੀਆਂ ਗੱਲਾਂ ਆ, ਜਿਹੜੇ ਬਿੱਲ ਆ ਉਹ ਜਿਹੜੇ ਅੱਗੇ ਵਧ ਰਹੇ ਆ, ਉਹਨਾਂ ਨੂੰ ਹੋਰ ਦਿਖਾਉਣ ਦਾ, ਤੇ ਹੋਰ ਜਿਹੜੇ ਇੰਡੀਆ ਪੱਖੀ ਜਿਹੜੀਆਂ ਕਹਿ ਲਓ ਵੀ ਲੋਕ ਨੇ ਜਾਂ ਉੱਥੇ ਦੀਆਂ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਐਕਸਪੋਜ਼ ਕਰਨ ਦਾ ਜਿਹੜਾ ਇਹ ਵਕਤ ਹੈਗਾ ਆ। ਇੰਡੀਆ ਨੇ ਬਿਰਤਾਂਤ ਸਿਰਜ ਕੇ ਜਿਹੜੇ ਫਲੋਰੀਡਾ ਦੇ ਐਕਸੀਡੈਂਟ ਦੇ ਵਿੱਚ ਅਮਰੀਕਾ ਨੂੰ ਸਿੱਖਾਂ ਦੇ ਉਲਟ ਕਰਨ ਦੀ ਜਿਹੜੀ ਉਹਨਾਂ ਨੇ ਪੂਰੀ ਕੋਝੀ ਜਿਹੜੀ ਉਹ ਚਾਲ ਇਸ ਦੇ ਵਿੱਚ ਚੱਲੀ ਆ। ਆਪਣੇ ਬਹੁਤ ਸਾਰੇ ਜਿਹੜੇ ਇਮੋਸ਼ਨਲ ਬੰਦੇ ਉਸ ਦਾ ਸ਼ਿਕਾਰ ਵੀ ਜਿਹੜਾ ਉਹ ਕਈ ਹੋ ਗਏ ਆ, ਪਰ ਚਲੋ ਹੋਪਫੁਲੀ ਉਸ ਦੇ ਵਿੱਚ ਮੋੜਾ ਪਊਗਾ। ਕੱਲ ਦੀ ਜਿਹੜੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਸਟੇਟਮੈਂਟ ਜਾਂ ਪੱਤਰਕਾਰਾਂ ਨਾਲ ਹੋਈ ਜਿਹੜੀ ਗੱਲਬਾਤ ਆ ਉਸ ਤੋਂ ਬਾਅਦ ਦੇ ਵਿੱਚ। ਸੋ ਪਰ ਇਹ ਆ ਵੀ ਇੰਡੀਆ ਦੇ ਲਈ ਵਕਤ ਇਸ ਟਾਈਮ ਮਾੜਾ ਉਹ ਚੱਲ ਰਿਹਾ ਆ, ਜਦ ਆਪਾਂ ਦੇਖਦੇ ਹਾਂ ਵੀ 50% ਟੈਰਿਫ ਉਹਨਾਂ ਦੇ ਸਮਾਨ ਦੇ ਉੱਤੇ ਲੱਗਣੇ ਸ਼ੁਰੂ ਹੋ ਚੁੱਕੇ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਰਾਜਕਨਵੀਰ ਸਿੰਘ ਜੀ ਆਪਾਂ ਗੱਲਬਾਤ ਕਰਦੇ ਸੀ, ਜਿਹੜਾ ਕੈਲੀਫੋਰਨੀਆ ਦੇ ਵਿੱਚ SB 509 ਬਿੱਲ ਆ, ਉਹਦੇ ਤੇ VOTING ਹੋਣੀ ਆ ਹੁਣ 29 ਤਰੀਕ ਨੂੰ। ਇਹ ਕਮੇਟੀ ਨੇ ਹਰਜੋਤ ਸਿੰਘ ਜੀ ਵੋਟ ਕਰਨੀ ਆ। ਉਸ ਦਿਨ ਪਬਲਿਕ ਕਮੈਂਟ ਵਗੈਰਾ ਕੋਈ ਨਹੀਂ ਆ।
ਤੇ ਇਹੀ ਜਿਹੜਾ ਉਸ ਦਿਨ ਆਪਾਂ ਨੂੰ ਦੱਸਿਆ ਗਿਆ ਸੀਗਾ। ਠੀਕ। ਅਗਲੀ ਖਬਰ ਆਪਾਂ ਬ੍ਰੇਕ ਲੈ ਲਈਏ? ਹਾਂਜੀ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ब्रेक तो बाद एक बार फिर आप सब का स्वागत करते हैं। सो तो प्रोग्राम चल रहा है जी अपडेट अमेरिका। मैं राजकनवीर सिंह जुड़े हुए ने नाल हरजोत सिंह खालसा जी। हरजोत सिंह जी आए एक बार फिर स्वागत करते हैं। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਹੋਰ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ। ਕਿਲਮਰ ਬਰੇਗੋ ਗਾਰਸੀਆ ਦੇ ਜਿਹੜੇ ਲਾਇਰ ਆ ਉਹਨਾਂ ਨੇ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਆ ਉਹਨਾਂ ਨੂੰ ਰੀਓਪਨ ਕਰਨ ਦੀ ਗੱਲ ਜਿਹੜੀ ਉਹ ਆਖੀ ਆ, ਕਰ ਦਿੱਤੀ ਆ। ਕਹਿੰਦੇ ਵੀ ਉਹ ਅਸਾਈਲਮ ਦੀ ਹੁਣ ਇਸ ਦੇ ਜ਼ਰੀਏ ਮੰਗ ਕਰੇਗਾ। 6 ਅਕਤੂਬਰ ਨੂੰ ਜੱਜ ਜਿਨਿੰਗਸ ਨੇ ਜਿਹੜੀ ਆ ਉਹ ਤਰੀਕ ਰੱਖੀ ਆ ਜਿਸ ਦਿਨ ਇਸ ਤੇ ਕੇਸ ਦੀ ਜਿਹੜੀ ਉਹ ਸੁਣਵਾਈ ਲਈ ਜਾਊਗੀ। ਕਿਲਮਰ ਅਬਰੇਗੋ ਗਾਰਸੀਆ ਦੇ ਲਾਇਰ ਕਹਿੰਦੇ ਆ ਵੀ ਜਿਹੜਾ ਕਲਾਇੰਟ ਆ ਉਹ ਹੁਣ ਅਸਾਈਲਮ ਯੂਐਸ ਦੇ ਵਿੱਚ ਉਸ ਦੀ ਮੰਗ ਕਰ ਰਿਹਾ ਆ, ਕਿਉਂਕਿ ਉਹਨੂੰ ਇਹ ਡਰ ਆ ਵੀ ਜੇ ਉਸ ਨੂੰ ਯੁਗਾਂਡਾ ਦੇ ਵਿੱਚ ਘੱਲਿਆ ਜਾਂਦਾ ਆ ਤੇ ਉੱਥੇ ਉਸ ਦੇ ਨਾਲ ਟਾਰਚਰ ਹੋ ਸਕਦਾ ਆ ਤੇ ਪਰਸੀਕਿਊਸ਼ਨ ਹੋਊਗੀ ਜੇ ਉਸ ਨੂੰ ਡਿਪੋਰਟ ਉੱਥੇ ਕਰ ਦਿੱਤਾ ਜਾਂਦਾ ਆ। ਜੱਜ ਨੇ ਜਿਹੜਾ ਇਹ ਕਿਹਾ ਵੀ ਜਿੰਨੀ ਦੇਰ ਤੱਕ ਇਹ ਹੁਣ ਸੁਣਵਾਈ ਨਹੀਂ ਲਈ ਜਾਂਦੀ ਉਨੀ ਦੇਰ ਤੱਕ ਤੁਸੀਂ ਅਬਰੇਗੋ ਗਾਰਸੀਆ ਨੂੰ ਡਿਪੋਰਟ ਨਹੀਂ ਕਰ ਸਕਦੇ। ਟੈਂਪਰੇਰੀ ਰਿਸਟੇਨਿੰਗ ਆਰਡਰ ਜਿਸ ਦੇ ਵਿੱਚ ਅਬਰੇਗੋ ਗਾਰਸੀਆ ਨੂੰ ਆਈਸ ਦੀ ਫੈਸਿਲਿਟੀ ਦੇ ਵਿੱਚ ਰੱਖਣ ਦੀ ਗੱਲ ਆਖੀ ਆ ਵੀ ਉੱਥੇ ਹੀ ਜਿਹੜਾ ਉਹ ਰਹੂਗਾ, ਇਹਨੂੰ ਮੁਲਕ ਤੋਂ ਬਾਹਰ ਜਿਹੜਾ ਉਹ ਨਾ ਘੱਲਿਆ ਜਿਹੜਾ ਉਹ ਜਾਵੇ। ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਕਿਲਮਰ ਅਬਰੇਗੋ ਗਾਰਸੀਆ ਦੇ ਮਾਮਲੇ ਦੇ ਵਿੱਚ ਆਈ ਹੈਗੀ ਆ। ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ, ਬਹੁਤ ਹੀ ਇੰਪੋਰਟੈਂਟ ਆ, ਧਿਆਨ ਦੇ ਨਾਲ ਸੁਣਿਓ, ਖਾਸ ਕਰਕੇ ਜਿਹੜੇ ਡਰਿੰਕ ਕਰਦੇ ਹੈਗੇ ਆ। ਇੱਕ ਨਵਾਂ ਬਿੱਲ ਆ ਰਿਹਾ ਹੈਗਾ ਜਿਹਦੇ ਮੁਤਾਬਕ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ, ਈਵਨ ਗ੍ਰੀਨ ਕਾਰਡ ਹੋਲਡਰ ਵੀ ਆ, ਤੁਹਾਨੂੰ ਡੀਯੂਆਈ ਮਿਲ ਗਈ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਇਹ ਬਿੱਲ ਹਜੇ ਪਾਸ ਨਹੀਂ ਹੋਇਆ ਪਰ ਬਿੱਲ ਇਹ ਆ ਰਿਹਾ ਹੈਗਾ, ਪ੍ਰਪੋਜ਼ ਬਿੱਲ ਆ। ਡੀਯੂਆਈ ਡਿਪੋਰਟੇਬਲ ਅਫੈਂਸ ਹੋਊਗਾ ਫॉर ਗ੍ਰੀਨ ਕਾਰਡ ਹੋਲਡਰਸ ਤੇ ਵੀਜ਼ਾ ਹੋਲਡਰ, ਚਾਹੇ ਤੁਹਾਡੇ ਕੋਲ ਵਰਕ ਪਰਮਿਟ ਆ, ਪੋਲੀਟੀਕਲ ਅਸਾਈਲਮ ਆ, ਵਿਜ਼ਟਰ ਵੀਜ਼ਾ ਆ, ਗ੍ਰੀਨ ਕਾਰਡ ਆ, ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਦ ਪ੍ਰੋਟੈਕਟ ਆਵਰ ਕਮਿਊਨਿਟੀਜ਼ ਫਰੋਮ ਡੀਯੂਆਈਜ਼ ਐਕਟ, ਇਹ ਸੈਨੇਟ ਰਿਵਿਊ ਦੇ ਵਿੱਚ ਹੈਗਾ ਆ। ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਆਲਰੇਡੀ ਪਾਸ ਕਰ ਦਿੱਤਾ ਹੈ। ਸੋ ਯੂਐਸ ਕਾਂਗਰਸ ਦੇ ਵਿੱਚੋਂ ਆਲਰੇਡੀ ਇਹ ਬਿੱਲ ਪਾਸ ਹੋ ਚੁੱਕਾ ਜੂਨ ਮਹੀਨੇ 'ਚ, ਤੇ ਸੈਨੇਟ 'ਚ ਇਹ ਬਿੱਲ ਜਾ ਰਿਹਾ ਤੇ 100% ਇਹ ਪਾਸ ਹੋਊਗਾ, ਕਿਉਂਕਿ ਸੈਨੇਟ ਤੁਹਾਨੂੰ ਪਤਾ ਹੀ ਆ ਵੀ ਰਿਪਬਲਿਕਨਸ ਦੀ ਆਲਰੇਡੀ ਜਿਹੜੀ ਮੈਜੋਰਟੀ ਹੈਗੀ ਆ। ਜੇ ਬਿੱਲ ਪਾਸ ਹੋ ਜਾਂਦਾ ਆ, ਜਿਸ ਨੂੰ ਕਿ ਵਾਈਟ ਹਾਊਸ ਸਪੋਰਟ ਕਰ ਰਿਹਾ ਹੈਗਾ, ਉਹਦੇ ਮੁਤਾਬਕ ਤੁਹਾਨੂੰ ਜੋ ਵੀ ਗ੍ਰੀਨ ਕਾਰਡ ਹੋਲਡਰ ਹੋਊਗਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਜੇ ਐਜ਼ ਲੌਂਗ ਐਜ਼ ਤੁਸੀਂ ਸਿਟੀਜ਼ਨ ਨਹੀਂ ਹੈਗੇ, ਤੁਹਾਨੂੰ ਡਿਪੋਰਟ ਕੀਤਾ ਜਾਊਗਾ ਰਿਗਾਰਡਲੈਸ ਆਫ ਡੇਟ ਆਫ ਅਫੈਂਸ। ਚਾਹੇ ਜਦ ਮਰਜੀ ਤੁਹਾਨੂੰ ਡੀਯੂਆਈ ਮਿਲੀ ਹੋਵੇ, ਚਾਹੇ 20 ਸਾਲ ਪਹਿਲਾਂ ਮਿਲੀ ਹੋਈ ਹੋਵੇ। ਇਹ ਇੱਕ ਬਹੁਤ ਖਤਰਨਾਕ ਬਿੱਲ ਹੋਊਗਾ। ਇਮੀਗ੍ਰੈਂਟਸ ਗਰੁੱਪਸ ਬਹੁਤ ਸਾਰੇ ਕੰਸਰਨਡ ਆ ਇਹਦੇ ਵਿੱਚ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਗ੍ਰੀਨ ਕਾਰਡ ਹੋਲਡਰਸ ਆ ਜਾਂ ਵਰਕ ਪਰਮਿਟ ਵਾਲੇ ਹੈਗੇ ਆ। ਸੋ ਯੂਐਸ ਜੋ ਆ ਇਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਐਕਸਪੈਲ ਕਰ ਸਕਦਾ ਹੈਗਾ ਜੋ ਡਰਿੰਕ ਤੇ ਡਰਾਈਵ ਕਰਦੇ ਹੈਗੇ ਆ। ਸੋ ਇੱਕ ਵਾਰੀ ਫੇਰ ਆਪਾਂ ਤਾਂ ਪੰਜਾਬੀ ਰੇਡੀਓ ਯੂਐਸਏ ਨੂੰ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਬੇਨਤੀ ਕਰ ਸਕਦੇ ਭਾਈ, ਡਰਿੰਕ ਕਰਕੇ ਡਰਾਈਵ ਨਾ ਕਰੋ। ਅੱਬਲ ਤਾਂ ਡਰਿੰਕ ਕਰਨਾ ਹੀ ਨਹੀਂ ਚਾਹੀਦਾ ਹੈਗਾ, ਪਤਾ ਨਹੀਂ ਕਿਹੜੀ ਬਿਮਾਰੀ ਇਹ ਪੰਜਾਬੀਆਂ ਦੇ ਪੱਲੇ ਪੈ ਗਈ ਹੈਗੀ ਆ। ਪਰ ਜੇ ਬਿੱਲ ਪਾਸ ਹੋ ਜਾਂਦਾ, ਇਹ ਗਰੰਟਡ ਆ ਵੀ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਵੀ ਜਿਹੜੇ ਆ ਉਹ ਡਿਪੋਰਟ ਹੋਣਗੇ। ਕੱਲਾ ਹਰਜੋਤ ਸਿੰਘ ਜੀ ਡਰਿੰਕ ਨਹੀਂ ਆ, ਕੱਲਾ ਡਰਿੰਕ ਹੀ ਨਹੀਂ ਆ, ਡੀਯੂਆਈ ਦਾ ਮਤਲਬ ਆ ਡਰਾਈਵਿੰਗ ਅੰਡਰ ਦਾ ਇਨਫਲੂਐਂਸ। ਹੋ ਸਕਦਾ ਵੀ ਕੋਈ ਦਵਾਈ ਖਾ ਕੇ ਤੁਸੀਂ ਇਦਾਂ ਉਹਨਾਂ ਨੂੰ ਪ੍ਰਤੀਤ ਹੋ ਰਿਹਾ ਆ, ਮਹਿਸੂਸ ਹੋ ਰਿਹਾ ਵੀ ਤੁਸੀਂ ਨਸ਼ੇ 'ਚ ਆ। ਹੋ ਸਕਦਾ ਵੀ ਕੋਈ marijuana ਵਾਲਾ ਆ, ਹੋ ਸਕਦਾ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਹੋਰ ਨਸ਼ਾ ਜਿਹੜਾ ਉਹ ਹੋਵੇ। ਸੋ ਕਹਿੰਦੇ ਵੀ ਮੈਟਰ ਇਸੇ ਲਈ ਜਿਹੜਾ ਇਹ ਕਰ ਰਿਹਾ ਵੀ ਡਿਪੋਰਟੇਬਿਲਿਟੀ ਸਟੈਂਡਰਡ ਆ ਉਹ ਉਹਨਾਂ ਨੇ ਤੁਸੀਂ ਦੇਖੋ ਵੀ ਕਿੰਨਾ ਘਟਾ ਦਿੱਤਾ ਆ। ਡੀਯੂਆਈ ਇੱਕ ਵੀ ਡੀਯੂਆਈ ਕਹਿੰਦੇ ਵੀ ਉਹ ਖਤਰੇ ਦੇ ਲਈ ਤੁਹਾਡੀ ਜਿਹੜੀ ਉਹ ਨਾਲੇ ਜਦ ਮਰਜੀ ਮਿਲੀ ਹੋਵੇ, ਉਹ ਡੇਟ ਨਹੀਂ ਉਹਦੇ ਵਿੱਚ ਇਟਸ ਵੈਰੀ ਡੇਂਜਰਸ। ਮੈਨੂੰ ਲੱਗਦਾ ਹਰਜੋਤ ਸਿੰਘ ਜੀ ਦਿਸ ਇਜ਼ ਗੋਇੰਗ ਟੂ ਫਾਰ ਵੀ ਇਹ ਜ਼ਿਆਦਾ ਕੰਮ ਜਿਹੜਾ ਉਹ ਖਿੱਚ ਹੋ ਰਿਹਾ ਆ।
ਪਰ ਇਹ ਗਲਤ ਜਿਹੜੇ ਹੈਗੇ ਹੁਣ ਜਿਹੜੇ ਸਿਟੀਜ਼ਨ ਪੀਂਦੇ ਹੋਣਗੇ ਇਹਦਾ ਮਤਲਬ ਉਹ ਨਹੀਂ ਤੁਸੀਂ ਕੱਢ ਸਕਦੇ, ਉਹ ਮਜਬੂਰੀ ਆ ਵੀ ਉਹ ਕੱਢ ਨਹੀਂ ਸਕਦੇ। ਜੀ ਤਾਂ ਇਹਨਾਂ ਦਾ ਕਰਦਾ ਹੋਊਗਾ ਵੀ ਸ਼ਾਇਦ ਉਹਨਾਂ ਨੂੰ ਵੀ ਜਿਹੜਾ ਉਹ ਕੱਢ ਦੇਣ। ਇਹ ਹੁਣ ਆਬਵੀਅਸ ਦੀ ਗੱਲ ਆ ਵੀ ਇਮੀਗ੍ਰੈਂਟਸ ਦੇ ਉੱਤੇ ਹੀ ਇਸਨੇ ਜਿਹੜਾ ਅਸਰ ਕਰਨਾ, ਕਿਉਂਕਿ ਗ੍ਰੀਨ ਕਾਰਡ ਹੋਲਡਰ ਜ਼ਿਆਦਾ ਉਹੀ ਲੋਕ ਹੁੰਦੇ ਨੇ ਜਿਹੜੇ ਅਜੇ ਸਿਟੀਜ਼ਨ ਜਿਹੜੇ ਉਹ ਨਹੀਂ ਬਣੇ, ਤੇ ਇਮੀਗ੍ਰੈਂਟ ਜਿਹੜੇ ਇੱਥੇ ਆਏ ਨੇ। ਤੇ DUI ਵਾਲਾ ਕੰਮ ਕੱਲਾ ਆਪਣੇ ਪੰਜਾਬੀਆਂ ਦਾ ਹੀ, ਹਰਜੋਤ ਸਿੰਘ ਜੀ, ਬਥੇਰੀ ਦੁਨੀਆ ਹੈ ਜਿਹੜੀ DUI ਦੇ ਅੰਡਰ ਜਿਹੜੀ ਥੋੜਾ ਜਿਹਾ ਉਹ ਫਿਗਰ ਜ਼ਰੂਰ ਮੈਂ ਫਸਦੀ। ਦੱਸ ਦਿੰਦਾ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ। ਬਹੁਤ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਜਾਂ ਹੋਰ ਚਾਈਨਾ ਦੇ ਵੱਖ-ਵੱਖ ਸਟੂਡੈਂਟਸ ਵੀ ਆਉਂਦੇ ਆ। ਸਟੂਡੈਂਟ ਏਜ ਉੱਦਾਂ ਦੀ ਹੁੰਦੀ ਆ ਜਿਹਦੇ ਵਿੱਚ ਜਿਹੜੇ ਬੱਚੇ ਆ ਉਹ ਗਲਤੀ ਕਰ ਲੈਂਦੇ ਆ, ਤੇ ਜੇ ਉਹ ਫੜੇ ਗਏ ਰਾਈਟ ਵੇ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਈਵਨ ਕਹਿੰਦੇ 10 ਸਾਲ ਪਹਿਲਾਂ ਵੀ ਤੁਹਾਨੂੰ ਜੇ DUI ਮਿਲੀ ਆ ਤਾਂ ਵੀ ਡਿਪੋਰਟ ਕੀਤਾ ਜਾਊਗਾ। 43,000 ਦੇ ਕਰੀਬ ਕਹਿੰਦੇ ਇਲੀਗਲ ਏਲੀਅਨਸ ਡਿਟੇਨ ਕੀਤੇ ਗਏ ਸੀ ਆਈਸ ਦੁਆਰਾ ਫॉर DUI ਚਾਰਜਸ 2018 ਤੋਂ ਲੈ ਕੇ 2023 ਤੱਕ। ਇਹ ਵਾਈਟ ਹਾਊਸ ਦੇ ਮੈਨੇਜਮੈਂਟ ਤੇ ਬਜਟ ਜਿਹੜੀ ਸਟੇਟਮੈਂਟ ਆ ਉਹਨਾਂ ਵੱਲੋਂ ਆਈ ਆ। ਇਹਦੇ ਸੰਬੰਧ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਕਈ ਔਖੇ ਵੀ ਆ, ਪਰ ਬੌਬ ਔਂਡਰ ਕਰਕੇ ਇੱਕ ਮੈਂਬਰ ਆ ਜੁਡੀਸ਼ਰੀ GOP ਤੇ ਟਰਾਂਸਪੋਰਟੇਸ਼ਨ GOP ਦੇ। ਉਹਨਾਂ ਨੇ ਕਿਹਾ ਆ ਵੀ ਤੁਹਾਨੂੰ ਅਮਰੀਕਾ ਦੇ ਵਿੱਚ ਆਉਣਾ ਪ੍ਰਿਵਿਲੇਜ ਆ, ਨਾਟ ਏ ਰਾਈਟ। ਤੁਹਾਡਾ ਹੱਕ ਨਹੀਂ ਹੈਗਾ ਵੀ ਤੁਸੀਂ ਅਮਰੀਕਾ 'ਚ ਆ ਸਕਦੇ ਆ, ਇਹ ਤਾਂ ਆਪਾਂ ਤੁਹਾਨੂੰ ਜਿਹੜਾ ਆ ਮੌਕਾ ਦਿੱਤਾ ਹੈਗਾ। ਸੋ ਭਾਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਮੇਕ ਸ਼ੋਰ ਕਰ ਲਓ, ਕਿਉਂਕਿ ਇਹ US ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਆ, ਸੈਨੇਟ ਜਾ ਰਿਹਾ, ਤੇ ਬਹੁਤ ਮੇਰੇ ਖਿਆਲ ਨਾਲ 99 ਜਾਂ 100% ਚਾਂਸ ਹੀ ਆ ਵੀ ਸੈਨੇਟ 'ਚੋਂ ਪਾਸ ਹੋ ਜਾਊਗਾ, ਕਿਉਂਕਿ ਆਲਰੇਡੀ ਸੈਨੇਟ 'ਚ 54 ਸੈਨੇਟਰ ਰਿਪਬਲਿਕਨ ਹੈਗੇ ਆ। ਹਾਲਾਂਕਿ ਡੈਮੋਕ੍ਰੇਟਸ ਨੇ ਇਹਦਾ ਸਾਥ ਦਿੱਤਾ ਹੈਗਾ ਆ US ਕਾਂਗਰਸ ਦੇ ਵਿੱਚ ਵੀ ਜਦੋਂ ਇਹ ਜੀ। ਬਿੱਲ ਪਾਸ ਹੋਇਆ। ਤੇ ਜਦੋਂ ਇਹ ਪਾਸ ਹੋ ਗਿਆ, ਵਾਈਟ ਹਾਊਸ ਇਹਨੂੰ ਸਪੋਰਟ ਕਰ ਰਿਹਾ, ਤੇ ਜਿਨ੍ਹਾਂ ਲੋਕਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਵੀ DUI ਮਿਲੀ ਆ ਉਹ ਵੀ ਡਿਪੋਰਟ ਕੀਤੇ ਜਾਊਗੇ। ਹਰਜੋਤ ਸਿੰਘ ਜੀ, ਇਹਦੇ ਵਿੱਚ ਕਹਿੰਦੇ ਵੀ ਇੱਕ ਜਿਹੜੇ ਇਮੀਗ੍ਰੇਸ਼ਨ ਲਾ ਫਰਮ ਹੈਗੀ ਆ ਲੈਂਡਰ ਹੋਮ ਇਮੀਗ੍ਰੇਸ਼ਨ, ਉਹਨਾਂ ਨੇ ਆਪਣੇ ਕਲਾਇੰਟਸ ਨੂੰ ਜਿਹੜੀ ਇੱਕ ਨਿਊਜ਼ ਲੈਟਰ ਦੇ ਵਿੱਚ ਇਹ ਕਿਹਾ ਵੀ ਕਹਿੰਦੇ ਵੀ ਸਭ ਤੋਂ ਅਲਾਰਮਿੰਗ ਪਾਰਟ ਇਹਦੇ ਵਿੱਚ ਇਹ ਆ ਵੀ ਕਨਵਿਕਸ਼ਨ ਦੀ ਲੋੜ ਨਹੀਂ ਆ ਤੁਹਾਨੂੰ ਟਾਰਗੇਟ ਕਰਨ ਦੇ ਲਈ। ਜੀ, ਜੇ ਮਹਿਜ ਦੋਸ਼ ਹੀ ਹੈਗੇ ਆ ਤੁਹਾਡੇ ਉੱਤੇ ਤਾਂ ਵੀ ਜਿਹੜਾ ਉਹ ਤੁਹਾਨੂੰ ਇਸ ਪਾਸੇ ਵੱਲ ਨੂੰ ਕੀਤਾ ਜਾ ਸਕਦਾ। ਬਾਰ-ਬਾਰ ਦੱਸਦੇ ਜਾਈਏ, ਇਹ ਅਜੇ ਬਿੱਲ ਕਾਨੂੰਨ ਨਹੀਂ ਬਣਿਆ, ਪਰ ਇਨ ਦਾ ਵੇ ਹੈਗਾ ਆ, ਇਨ ਦਾ ਪ੍ਰੋਸੈਸ ਹੈਗਾ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਹੋ ਸਕਦਾ ਹੈ। ਕਹਿੰਦੇ ਵੀ ਜੇ ਤੁਸੀਂ ਐਡਮਿਟ ਕੀਤਾ ਵੀ ਤੁਸੀਂ ਡਰਿੰਕ ਕਰਕੇ ਡਰਾਈਵ ਕੀਤੀ ਆ, ਤੇ ਇਹੀ ਇੱਕ ਗੱਲ ਜਿਹੜੀ ਇਨਐਡਮਿਸਿਬਲ ਹੋ ਜੂਗੀ, ਯਾਨੀ ਕਿ ਤੁਹਾਨੂੰ ਅਮਰੀਕਾ ਦੇ ਵਿੱਚ ਨਾ ਰਹਿਣ ਦੇ ਕਾਬਿਲ ਜਿਹੜੀ ਆ ਉਸ ਤੁਹਾਨੂੰ ਜਿਹੜੀ ਉਹ ਬਣਾ ਦਿੰਦੀ ਆ। ਸੋ ਕਹਿੰਦੇ ਵੀ ਐਵਰੀ DUI ਕੇਸ, ਈਵਨ ਅ ਸਿੰਗਲ ਅਫੈਂਸ, ਉਹ ਇੱਕ ਸੀਰੀਅਸ ਇਮੀਗ੍ਰੇਸ਼ਨ ਇਸ਼ੂ ਤੁਹਾਡੇ ਲਈ ਜਿਹੜਾ ਉਹ ਬਣ ਸਕਦਾ ਆ। ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਅਨਡਾਕੂਮੈਂਟਡ ਇਮੀਗ੍ਰੈਂਟ ਆ, ਵੀਜ਼ਾ ਐਡਜਸਟਮੈਂਟ ਦੇ ਲਈ ਅਪਲਾਈ ਕਰ ਰਹੇ ਆ, ਜਾਂ ਇੱਥੋਂ ਤੱਕ ਕਿ ਕਹਿੰਦੇ ਵੀ ਜੇ ਤੁਸੀਂ ਟਰੈਵਲ ਅਬਰੋਡ ਬਾਹਰੋਂ ਘੁੰਮ ਕੇ ਵੀ ਜੇ ਆ ਰਹੇ ਆ, ਤਾਂ ਵੀ ਤੁਹਾਡੇ ਲਈ ਇਹ ਜਿਹੜੀ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਸਕਦੀ ਆ। ਜਿਹੜੇ ਬਿੱਲ ਹੈਗਰਟੀ ਦੀ ਤੁਸੀਂ ਗੱਲ ਕਰ ਰਹੇ ਆ, ਇਹਨਾਂ ਨੇ ਫਰਵਰੀ 2024 ਦੇ ਵਿੱਚ ਇਹ ਬਿਆਨ ਦਿੱਤਾ ਸੀ, US ਦੇ ਜਿਹੜੇ ਸੈਨੇਟਰ ਕਹਿੰਦੇ ਵੀ ਵਾਇਲੈਂਟ ਕ੍ਰਾਈਮਸ ਇਲੀਗਲ ਇਮੀਗ੍ਰੈਂਟਸ ਦੇ ਵੱਲੋਂ ਵੱਧ ਬਹੁਤ ਜ਼ਿਆਦਾ ਰਹੇ ਆ, ਤੇ ਉਹਨਾਂ ਨੂੰ ਅਸੀਂ ਜਵਾਬਦੇਹ ਬਣਾਉਣਾ ਆ। ਤੇ ਕਹਿੰਦੇ ਵੀ ਇਹ ਸੋਚਿਆ ਨਹੀਂ ਜਾ ਸਕਦਾ ਵੀ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹ ਇੱਥੇ ਆ ਰਹੇ ਆ, ਸਾਡੇ ਕਾਨੂੰਨਾਂ ਨੂੰ ਉਹਨਾਂ ਦੀਆਂ ਧੱਜੀਆਂ ਜਿਹੜੀਆਂ ਉਡਾ ਰਹੇ ਆ, ਤੇ ਸਾਡੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾ ਰਹੇ ਆ। ਸੋ ਇਹ ਇੱਕ ਨਵਾਂ ਬਿੱਲ ਜੋ ਇਨ ਪ੍ਰੋਸੈਸ ਹੈਗਾ ਆ, ਕਾਨੂੰਨ ਬਣਨ ਦੇ ਰਾਹ ਦੇ ਵੱਲ ਨੂੰ ਇਹ ਤੁਰਿਆ ਹੋਇਆ ਹੈ, ਅਜੇ ਕਾਨੂੰਨ ਬਣਿਆ ਨਹੀਂ ਆ। ਸਿੰਗਲ DUI ਅਫੈਂਸ ਤੁਹਾਡੇ ਲਈ ਅਮਰੀਕਾ ਤੋਂ ਦੇਸ਼ ਨਿਕਾਲੇ ਦਾ ਸਬੱਬ ਇੱਕ ਹਿਸਾਬ ਦੇ ਨਾਲ ਉਹ ਬਣ ਸਕਦਾ ਆ, ਤੁਹਾਨੂੰ ਉਸ ਦੇ ਅੰਡਰ ਡਿਪੋਰਟ ਕੀਤਾ ਜਾ ਸਕਦਾ ਆ। ਇਹ GOP ਦਾ ਜਿਹੜਾ ਪ੍ਰਪੋਜ਼ਲ ਆ ਉਸ ਦੇ ਵਿੱਚ ਆਇਆ ਹੈ, ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਇਸ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਆ ਵੀ ਸਾਥ ਦੂਜੀ ਪਾਰਟੀ ਨੇ ਵੀ, ਡੈਮੋਕ੍ਰੇਟਸ ਨੇ ਵੀ ਇਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਦਿੱਤਾ ਹੈਗਾ ਆ। ਅਗਲੀ ਖਬਰ ਜਿਹੜੀ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ ਵਾਸ਼ਿੰਗਟਨ DC ਦਾ ਜਿਹੜਾ ਯੂਨੀਅਨ ਸਟੇਸ਼ਨ ਆ ਉਹ ਆਪਣੇ ਅੰਡਰ ਲੈ ਲਿਆ ਹੈਗਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਆ, ਪਿਛਲੇ ਦਿਨਾਂ ਤੋਂ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਆ ਵੀ ਆਲਰੇਡੀ ਜਿਹੜੇ ਫੈਡਰਲ ਜਿਹੜੀ ਏਜੰਟਸ ਹੈਗੇ ਆ ਉਹ ਵਾਸ਼ਿੰਗਟਨ DC ਦੇ ਵਿੱਚ ਲਾਏ ਗਏ ਹੈਗੇ ਆ, ਨੈਸ਼ਨਲ ਗਾਰਡਸ ਲਾਏ ਗਏ ਹੈਗੇ ਆ। ਸੋ ਯੂਨੀਅਨ ਸਟੇਸ਼ਨ ਇਹ ਇੱਕ ਤਰ੍ਹਾਂ ਨਾਲ ਫੋਕਲ ਪੁਆਇੰਟ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਮਿਲਟਰੀ ਡਿਪਲੋਇਮੈਂਟ ਦਾ DC ਦੇ ਵਿੱਚ। ਜਿਹੜੇ ਟੌਪ ਦੇ ਟਰੰਪ ਦੇ ਐਡਮਿਨਿਸਟ੍ਰੇਸ਼ਨਸ ਆ, ਉਹਨਾਂ ਦੇ ਵਿੱਚ ਚਾਹੇ ਵਾਈਸ ਪ੍ਰੈਜ਼ੀਡੈਂਟ ਵੈਂਸ ਆ, ਉਹਨਾਂ ਨੇ ਇਹ ਕਿਹਾ ਆ ਵੀ ਇਸ ਕੰਟਰੋਲ ਦੇ ਨਾਲ ਅਸੀਂ ਹੋਰ ਜਿਹੜਾ ਕ੍ਰਾਈਮ ਆ ਉਹ ਵਾਸ਼ਿੰਗਟਨ DC ਦੇ ਵਿੱਚ ਰੋਕਾਂਗੇ।
ਇਸ ਤੋਂ ਬਾਅਦ ਉਹ 17 ਹੋਰ ਜਿਹੜੇ ਸ਼ਹਿਰ ਆ ਅਮਰੀਕਾ ਦੇ ਉੱਥੇ ਜਾ ਰਹੇ ਹੈਗੇ ਆ। ਵਾਸ਼ਿੰਗਟਨ ਡੀਸੀ ਤੋਂ ਬਾਅਦ ਪਹਿਲਾਂ ਤੁਸੀਂ ਦੇਖਿਆ ਸੀ ਵੀ ਐਲਏ ਦੇ ਵਿੱਚ ਕਿੰਨੇ ਆਏ ਸੀ ਨੈਸ਼ਨਲ ਗਾਰਡ, ਹੁਣ ਸ਼ਿਕਾਗੋ ਦੇ ਉੱਤੇ ਆਕਾ ਸ਼ਿਕਾਗੋ ਦਾ ਮੇਅਰ ਦੇ ਨਾਲ ਕਾਫੀ ਜਿਹੜਾ ਟੱਕਰ ਟਰੰਪ ਉਹਨਾਂ ਦੀ ਚੱਲ ਰਹੀ ਹੈਗੀ ਆ ਇਸ ਇਸ਼ੂ ਨੂੰ ਲੈ ਕੇ। ਸੋ ਇਹ ਜਿਹੜਾ ਯੂਨੀਅਨ ਸਕੁਏਅਰ ਆ ਇੱਥੇ ਐਮਟਰੈਕ ਜਿਹੜੀ ਸਰਵਿਸ ਵੀ ਆਉਂਦੀ ਹੈਗੀ ਆ, ਨੋਨ ਪ੍ਰੋਫਿਟ ਯੂਨੀਅਨ ਸਟੇਸ਼ਨ ਰੀਡਿਵੈਲਪਮੈਂਟ ਕਾਰਪੋਰੇਸ਼ਨ ਵੀ ਇਹਦੇ ਅੰਡਰ ਆਉਂਦੀ ਹੈਗੀ ਆ। ਸੋ ਇਹਦੇ ਨਾਲ ਆਉਣ ਦੇ ਨਾਲ ਜਿਹੜਾ ਨੈਸ਼ਨਲ ਗਾਰਡਸ ਆ ਉਹਨਾਂ ਦੇ ਕੋਲ ਹੋਰ ਵੀ ਜਿਹੜਾ ਕੰਟਰੋਲ ਆ ਵਾਸ਼ਿੰਗਟਨ ਡੀਸੀ ਦਾ ਹੋ ਜਾਊਗਾ। ਜੀ, ਕੱਲ੍ਹ ਮੰਗਲਵਾਰ ਹੀ 82 ਜਣੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਗ੍ਰਿਫਤਾਰ ਕੀਤੇ ਸੀ। ਕੁੱਲ ਮਿਲਾ ਕੇ ਜਦੋਂ ਤੋਂ ਫੈਡਰਲਾਈਜ਼ ਉੱਥੇ ਕੀਤੀ ਆ ਲਾ ਇਨਫੋਰਸਮੈਂਟ, 1178 ਜਿਹੜੀਆਂ ਗ੍ਰਿਫਤਾਰੀਆਂ ਆ ਉਹ ਹੁਣ ਤੱਕ ਡੀਸੀ ਦੇ ਵਿੱਚ ਹੋ ਚੁੱਕੀਆਂ ਆ। ਤੇ ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਹਾਂ ਹੁਣ ਲੱਗਦਾ ਆ ਵੀ ਇਹ ਸਟੇਟ ਦੀ ਜਿਹੜੀ ਉਹ ਕੈਪੀਟਲ ਆ। ਤੇ ਬਹੁਤ ਸਾਰੀਆਂ ਉੱਥੋਂ ਵੀਡੀਓਜ਼ ਲਗਾਤਾਰ ਆ ਰਹੀਆਂ ਜੋ ਇਹ ਦਰਸਾਉਂਦੀਆਂ ਵੀ ਉੱਥੇ ਤੁਹਾਨੂੰ ਨੈਸ਼ਨਲ ਗਾਰਡਸ ਤੇ ਆਰਮੀ ਵਾਲੇ ਜਿਹੜੇ ਕਹਿ ਸਕਦੇ ਵੀ ਉਹਨਾਂ ਦੀ ਇਹ ਜਿਹੜੀ ਸ਼ਾਖਾ ਆ ਉਹ ਆਮ ਹੀ ਜਿਹੜੇ ਫੌਜੀ ਆ ਤੁਹਾਨੂੰ ਘੁੰਮਦੇ ਫਿਰਦੇ ਝੁੰਡਾਂ ਦੇ ਵਿੱਚ ਜਿਹੜੇ ਉਹ ਨਜ਼ਰ ਆ ਰਹੇ ਨੇ। ਤੇ ਇਹਦੇ ਨਾਲ ਹੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੈਸ਼ਨਲ ਪਾਰਕ ਸਰਵਿਸ ਵਾਲਿਆਂ ਨੇ ਉੱਥੋਂ ਹੋਮਲੈਸ ਲੋਕਾਂ ਨੂੰ ਜਿਹੜਾ ਕਲੀਨ ਕਰ ਦਿੱਤਾ ਹੈ, ਉੱਥੋਂ ਉਠਾ ਦਿੱਤਾ ਹੈਗਾ। ਜੀ, ਇੱਕ ਛੋਟੀ ਜਿਹੀ ਹੋਰ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇੱਦਾਂ ਹੀ ਦੁਬਾਰਾ ਜਿਹੜਾ ਉਹ ਜੁੜਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਨਮਾਰਕ ਨੇ ਯੂਐਸ ਦੇ ਐਨਵॉय ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਸੱਦਿਆ ਆ, ਉਹਨਾਂ ਨੂੰ ਸੰਮਨ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਇਸ ਚੀਜ਼ ਦੇ ਲਈ ਵੀ ਜਿਹੜੇ ਟਰੰਪ ਹੁਣੀ ਟਰਾਈ ਕਰ ਰਹੇ ਆ ਗ੍ਰੀਨਲੈਂਡ ਦੇ ਵਿੱਚ ਡਿਸੈਂਟ ਆ, ਡੈਨਮਾਰਕ ਦੇ ਉਲਟ ਜਿਹੜੀ ਵਿਰੋਧਤਾ ਉੱਥੇ ਫੈਲਾਈ ਜਾ ਰਹੀ ਆ, ਉਸ ਦਾ ਜਵਾਬ ਦੇ ਜਿਹੜੀ ਉਹਨਾਂ ਨੇ ਕੀਤਾ ਆ। ਡੈਨਮਾਰਕ ਦੇ ਕੋਪਨਹੈਗਨ ਜਿਹੜੀ ਉੱਥੋਂ ਦੀ ਰਾਜਧਾਨੀ ਆ, ਉੱਥੋਂ ਦੇ ਜਿਹੜੇ ਡੈਨਮਾਰਕ ਦੇ ਫੋਰਨ ਮਿਨਿਸਟਰ ਉਹਨਾਂ ਨੇ ਯੂਐਸ ਦੇ ਜਿਹੜੇ ਡਿਪਲੋਮੈਟ ਆ ਟੌਪ ਦੇ, ਉਹਨਾਂ ਨੂੰ ਆਪਣੇ ਜਿਹੜਾ ਉਹ ਸੱਦਿਆ ਆ। ਉੱਥੋਂ ਦੇ ਨੈਸ਼ਨਲ ਜਿਹੜੇ ਬ੍ਰੌਡਕਾਸਟਰ ਆ ਉਹਨਾਂ ਨੇ ਰਿਪੋਰਟ ਕੀਤਾ ਵੀ 3 ਜਾਣੇ ਜਿਹੜੇ ਇਸ ਕਨੈਕਸ਼ਨ ਦੇ ਵਿੱਚ ਜੋ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਟਰਾਈ ਕਰ ਰਹੇ ਆ ਵੀ ਇੱਕ ਕੋਵਰਟਲੀ ਇਨਫਲੂਐਂਸ ਕਰਨ ਆਪਰੇਸ਼ਨਸ ਗ੍ਰੀਨਲੈਂਡ ਦੇ ਵਿੱਚ, ਉਸ ਨੂੰ ਜਿਹੜਾ ਉਹ ਲੈ ਕੇ। ਗ੍ਰੀਨਲੈਂਡ ਇੱਕ ਕਾਫੀ ਵੱਡੀ ਸੈਮੀ ਆਟੋਨੋਮਸ ਡੈਨਮਾਰਕ ਦੀ ਟੈਰੀਟਰੀ ਆ ਆਰਟਿਕ ਦੇ ਵਿੱਚ, ਤੇ ਟਰੰਪ ਉਹਨਾਂ ਨੇ ਉਸ ਨੂੰ ਬਾਰ-ਬਾਰ ਖਰੀਦਣ ਦੇ ਲਈ ਗੱਲ ਜਿਹੜੀ ਉਹ ਕੀਤੀ ਹੈਗੀ ਆ। ਟਰੰਪ ਉਹਨਾਂ ਨੇ ਇਹ ਵੀ ਰੂਲ ਆਊਟ ਨਹੀਂ ਕੀਤਾ ਵੀ ਜੇ ਉਸ ਨੂੰ ਉਹਨਾਂ ਨੂੰ ਫੋਰਸਫੁਲੀ ਵੀ ਲੈਣਾ ਪਿਆ ਮਿਲਟਰੀ ਦੀ ਮਦਦ ਦੇ ਨਾਲ ਤਾਂ ਉਹ ਵੀ ਜਿਹੜੇ ਉਹ ਲੈ ਸਕਦੇ ਆ। ਅਜੇ ਡੈਨਮਾਰਕ ਨਾਟੋ ਦੇ ਵਿੱਚ ਇਹਨਾਂ ਦਾ ਐਲਾਈ ਆ। ਸੋ ਗ੍ਰੀਨਲੈਂਡ ਦੇ ਵਿੱਚ ਕਾਫੀ ਜ਼ਿਆਦਾ ਖਣਜ ਨੇ, ਮਿਨਰਲਸ ਨੇ, ਤੇ ਆਰਟਿਕ ਨੂੰ ਲੈ ਕੇ ਬੜਾ ਇੱਕ ਅਹਿਮ ਰਾਊਟ ਦੇ ਵਿੱਚ ਜਿਹੜਾ ਇਹ ਆਉਂਦਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਨਸ ਉੱਥੇ ਆ ਕੇ ਡੈਨਮਾਰਕ ਦੇ ਉਲਟ ਗ੍ਰੀਨਲੈਂਡ ਦੇ ਵਿੱਚ ਡੈਨਮਾਰਕ ਦੇ ਉਲਟ ਜਿਹੜੀਆਂ ਉਲਟ ਭਾਵਨਾਵਾਂ ਨੂੰ ਜਿਹੜਾ ਉੱਥੇ ਭੜਕਾ ਰਹੇ ਆ। ਸੋ ਇਸ ਦੇ ਬਾਬਤ ਡੈਨਮਾਰਕ ਨੇ ਯੂਐਸ ਦੇ ਜਿਹੜਾ ਵੈਸਟਰ ਆ ਉੱਥੇ ਟੌਪ ਦਾ ਡਿਪਲੋਮੈਟ ਆ, ਉਹਨਾਂ ਨੂੰ ਜਿਹੜਾ ਜਵਾਬ ਤਲਬੀ ਦੇ ਲਈ ਉੱਥੇ ਸੱਦਿਆ ਹੈਗਾ। ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਹੈ ਵੀ USA ਇਜ਼ ਅ ਬੈਡ ਐਲਾਈ। ਸੋ ਕਹਿੰਦੇ ਵੀ ਬੜਾ ਵਧੀਆ ਮਿੱਤਰ ਨਹੀਂ ਹੈਗਾ। ਸੋ ਟਰੰਪ ਉਹਨਾਂ ਦੀ ਕੋਸ਼ਿਸ਼ ਜ਼ਰੂਰ ਆ ਕਿ ਡੈਨਮਾਰਕ ਸਾਡੇ ਅੰਡਰ ਆਵੇ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ, ਗ੍ਰੀਨਲੈਂਡ ਗ੍ਰੀਨਲੈਂਡ ਸਟ੍ਰੈਟਜਿਕ ਪੁਆਇੰਟ ਤੋਂ ਜਿਹੜਾ ਉਹ ਬਹੁਤ ਹੀ ਵਧੀਆ ਏਰੀਆ ਹੈਗਾ ਆ। ਹਾਲਾਂਕਿ ਇਹਨਾਂ ਦਾ ਬੇਸ ਵੀ ਆਲਰੇਡੀ ਅਮਰੀਕਾ ਦਾ ਉੱਥੇ ਹੈਗਾ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਆਰਕਟਿਕ ਦੇ ਵਿੱਚ ਬਹੁਤ ਸਾਰੇ ਏਰੀਏ 'ਚ ਸਨੋ ਪਿਘਲ ਰਹੀ ਆ ਤੇ ਨਵੇਂ-ਨਵੇਂ ਰਸਤੇ ਖੁੱਲ ਰਹੇ ਆ, ਜਿਹਨੂੰ ਲੈ ਕੇ ਜਿਹੜਾ ਆ ਉਹ ਫਾਇਦਾ ਹੋਊਗਾ। ਤੇ ਜਾਂਦੇ-ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਜੋ ਹੁਣੇ ਪ੍ਰੈਸ ਕਾਨਫਰੰਸ ਹੋ ਕੇ ਹਟੀ ਆ ਮਿਨੇਆਪੋਲਿਸ ਦੇ ਵਿੱਚ, ਜੋ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ। ਜੋ ਅਪਡੇਟ ਇਹ ਆਈ ਆ ਉਹਦੇ ਮੁਤਾਬਕ 2 ਜਾਣਿਆਂ ਦੀ ਮੌਤ ਹੋ ਚੁੱਕੀ ਆ, 20 ਜਾਣੇ ਬੁਰੀ ਤਰ੍ਹਾਂ ਫੱਟੜ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੂੰ ਪੂਰੀ ਤਰ੍ਹਾਂ ਬਰੀਫ ਕੀਤਾ ਗਿਆ ਇਸ ਟ੍ਰੈਜਿਕ ਸ਼ੂਟਿੰਗ ਦੇ ਸੰਬੰਧ ਦੇ ਵਿੱਚ।
ਉਹਨਾਂ ਨੇ ਇਹ ਕਿਹਾ ਵੀ FBI ਬਿਲਕੁਲ ਰਿਸਪੌਂਡ ਕਰ ਰਹੀ ਆ ਕੁਇਕਲੀ, ਉਹ ਸੀਨ ਦੇ ਉੱਤੇ ਹੈਗੀ ਆ ਤੇ ਵਾਈਟ ਹਾਊਸ ਇਸੇ ਤਰ੍ਹਾਂ ਮੋਨੀਟਰ ਕਰਦਾ ਰਹੂਗਾ ਇਸ ਟੈਰੀਬਲ ਸਿਚੁਏਸ਼ਨ ਨੂੰ। ਮੇਰੇ ਨਾਲ ਸਾਰੇ ਜਾਣੇ ਜੁਆਇਨ ਕਰੋ ਤਾਂ ਕਿ ਜਿਹੜੇ ਵੀ ਲੋਕਾਂ ਦੇ ਉੱਤੇ ਗੋਲੀਆਂ ਚੱਲੀਆਂ ਆ, ਜਿਹੜੇ ਇਨਵੋਲਵ ਹੋਏ ਆ, ਉਹਨਾਂ ਦੇ ਲਈ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ। ਸੋ 2 ਜਣਿਆਂ ਦੀ ਮੌਤ, ਜਿਹੜਾ ਸਸਪੈਕਟਡ ਸ਼ੂਟਰ ਆ ਉਸ ਦੀ ਵੀ ਮੌਤ ਹੋ ਚੁੱਕੀ ਆ। 5 ਜਿਹੜੇ ਬੱਚੇ ਆ ਉਹ ਹਸਪਤਾਲ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਨੇ। ਕੁੱਲ ਮਿਲਾ ਕੇ 20 ਤੋਂ 20 ਕੁ ਜਾਣੇ ਜਿਹੜੇ ਉਹ ਜ਼ਖਮੀ ਦੱਸੇ ਜਿਹੜੇ ਉਹ ਜਾ ਰਹੇ ਨੇ, ਜਿਨ੍ਹਾਂ 'ਚੋਂ 10 ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। ਜੀਵਨ ਮੌਤ ਦੇ ਵਿੱਚ ਇਸ ਟਾਈਮ ਉਹ ਜੂਝ ਰਹੇ ਨੇ। ਸੋ ਮਿਨੀਸੋਟਾ ਦੇ ਗਵਰਨਰ, ਪ੍ਰੈਜ਼ੀਡੈਂਟ ਸਾਰਿਆਂ ਨੇ ਹੀ ਜਿਹੜਾ ਇਸ ਨੂੰ ਜਿਹੜਾ ਉਹ ਐਡਰੈਸ ਕੀਤਾ ਆ। ਰਿਚਫੀਲਡ ਦਾ ਪੁਲਿਸ ਡਿਪਾਰਟਮੈਂਟ ਜੋ ਮੌਕੇ ਦੇ ਉੱਤੇ ਪਹਿਲਾਂ ਪਹੁੰਚਿਆ ਸੀ, ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਬੰਦਾ ਆ ਆਲ ਬਲੈਕ ਆਰਮਡ ਵਿਦ ਅ ਰਾਈਫਲ, ਉਹ ਜਿਹੜਾ ਉੱਥੇ ਦੇਖਿਆ ਗਿਆ ਸੀਗਾ ਤੇ ਹੁਣ ਉਹ ਜਿਹੜਾ ਸਸਪੈਕਟ ਆ ਉਹ ਮ੍ਰਿਤ ਆ ਤੇ ਕਹਿੰਦੇ ਵੀ ਉਹਨੇ ਸੈਲਫ ਇਨਫਲਿਕਟਿੰਗ ਜਿਹੜੀ ਗਨ ਸ਼ਾਟ ਵੂੰਡ ਆ ਉਸ ਦੇ ਨਾਲ ਆਪਣੇ ਆਪ ਨੂੰ ਸ਼ਾਇਦ ਮਾਰ ਲਿਆ ਤੇ ਰਾਈਟ ਨਾਓ ਕੋਈ ਹੋਰ ਥ੍ਰੈਟ ਨਹੀਂ ਹੈਗਾ। ਸੋ ਲੈਟਸ ਸੀ ਇਸ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਸਾਹਮਣੇ ਆਉਂਦੀਆਂ ਆ। ਇਹ ਇੱਕ ਕੈਥੋਲਿਕ ਸਕੂਲ ਸੀ ਜਿਸ ਨੂੰ ਖੁੱਲ੍ਹਿਆਂ ਨੂੰ ਅਜੇ ਤੀਸਰਾ ਦਿਨ ਹੀ ਸੀਗਾ ਜਦ ਇਹ ਗੋਲੀਕਾਂਡ ਉੱਥੇ ਵਾਪਰਿਆ ਆ। ਤੇ ਹਰਜੋਤ ਸਿੰਘ ਜੀ ਹੁਣ ਲੈਣੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।